ਸੱਚ ਪ੍ਰੋਗਰਾਮ ਦੇ ਵਿੱਚ ਆਪਾਂ ਇੱਥੋਂ ਦਾ ਤੇ ਜਾਂ ਉੱਥੋਂ ਦੇ ਪੰਜਾਬ ਦਾ ਆਪਣੇ ਉੱਥੋਂ ਦੇ ਸਮਾਜ ਦਾ ਕੋਈ ਮੁੱਦਾ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਆਪਾਂ ਜਿਸ ਇਸ਼ੂ ਨੂੰ ਲੈ ਕੇ ਗੱਲਬਾਤ ਕਰਾਂਗੇ ਉਹ ਹੈ ਠੱਗੀਆਂ ਦਾ ਤੇ ਉਹਦੀ ਬਾਬਤ ਡਿਟੇਲ ਦੇ ਨਾਲ ਆਪਾਂ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਹੁਣ ਵੱਧਦੇ ਟੌਪਿਕ ਦੇ ਬਾਰੇ ਗੱਲਬਾਤ ਕਰਾਂਗੇ। ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆਏ ਹਾਂ, ਬੜੀ ਮਿਹਨਤ ਦੇ ਨਾਲ ਇੱਥੇ ਕਮਾਈਆਂ ਕਰਦੇ ਹਾਂ, ਘਰ-ਬਾਰ ਛੱਡ ਕੇ ਆਏ ਹਾਂ। ਪਰ ਸਿਆਣੇ ਕਹਿੰਦੇ ਕਿ ਲਾਲਚ ਬੁਰੀ ਬਲਾ ਹੈ ਤੇ ਠੱਗੀਆਂ ਜਿਹੜੀਆਂ ਇਹ ਲਾਲਚ ਤੇ ਠੱਗੀਆਂ ਦੀ ਗੱਲ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਬਹੁਤ ਵਾਰ ਸਾਨੂੰ ਕੋਈ ਇਹੋ ਜਿਹੀ ਈਮੇਲ, ਇਹੋ ਜਿਹੀ ਕਾਲ ਆਉਂਦੀ ਹੈ ਕਿ ਸਾਨੂੰ ਲੱਗਦਾ ਹੈ ਕਿ ਇੱਥੇ ਤਾਂ ਦੁੱਗਣੇ-ਚੌਗਣੇ ਹੋ ਰਹੇ ਆ ਤੇ ਲਾਉਣਾ ਕੁਛ ਪੈ ਨਹੀਂ ਰਿਹਾ ਤੇ ਕਿਉਂ ਨਾ ਇਹ ਅਜ਼ਮਾ ਲਿਆ ਜਾਵੇ। ਪਰ ਉਹ ਬਾਅਦ ਦੇ ਵਿੱਚ ਜਦੋਂ ਅਕਾਊਂਟ ਦੇ ਵਿੱਚੋਂ ਸਟੇਟਮੈਂਟ ਨਿਕਲਦੀ ਆ, ਫੇਰ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਾਲ ਤੇ ਉਹ ਸਾਡਾ ਲਾਲਚ ਸਾਨੂੰ ਕਿੰਨਾ ਭਾਰਾ ਪੈ ਗਿਆ। ਅੱਜ ਅਸੀਂ ਇਸੇ ਤੇ ਹੀ ਸ਼ੋਅ ਕਰਾਂਗੇ ਕਿ ਠੱਗੀਆਂ ਦੇ ਨਵੇਂ-ਨਵੇਂ ਤਰੀਕੇ ਨੇ, ਨਵਾਂ ਜ਼ਮਾਨਾ ਇੰਟਰਨੈਟ ਦਾ ਹੈ ਤੇ ਹੁਣ ਠੱਗੀਆਂ ਵੀ ਇੰਟਰਨੈਟ ਦੇ ਰਾਹੀਂ ਜਾਂ ਫ਼ੋਨ ਕਾਲ ਦੇ ਰਾਹੀਂ ਵੱਜਦੀਆਂ ਨੇ। ਸੋ ਕਿਹੜੇ-ਕਿਹੜੇ ਤਰੀਕੇ ਨੇ ਉਹ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ। ਪਹਿਲਾਂ ਫ਼ੋਨ ਕਾਲਸ ਆਉਂਦੀਆਂ ਨੇ, ਫ਼ੋਨ ਕਾਲਾਂ ਤੋਂ ਕਿਵੇਂ ਬਚੀਏ ਤੇ ਕੀ ਉਹ ਕਹਿੰਦੇ ਨੇ, ਕਿਵੇਂ ਤੁਹਾਨੂੰ ਇੰਟਰੋਡਿਊਸ ਕਰਦੇ ਨੇ। ਈਵਨ ਕਿ ਇੱਥੋਂ ਤੱਕ ਵੀ ਕਈ ਲੋਕਾਂ ਨਾਲ ਹੋਇਆ ਕਿ ਅ, ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਕੰਪਨੀ ਦੇ ਵਿੱਚ ਕਾਲ ਕੀਤੀ, ਉਹਨੂੰ ਪੁੱਛਿਆ ਕਿ ਤੁਹਾਡਾ ਸੁਪਰਵਾਈਜ਼ਰ ਕੌਣ ਹੈ? ਉਹਦੇ ਨਾਲ ਗੱਲ ਕਰਾਓ। ਉਹਦਾ ਨਾਂ ਪੁੱਛ ਕੇ ਫਿਰ ਉਹਨੂੰ ਦੱਸਤਾ ਕਿ ਤੁਹਾਡਾ ਨਾਮ ਆ ਜੀ, ਤੁਹਾਡੇ ਨਾਮ ਤੇ ਆਹ ਸਕੀਮ ਆ ਤੇ ਇੱਦਾਂ-ਇੱਦਾਂ ਕਰਕੇ। ਇਹ ਕਰਦੇ ਕਿਵੇਂ? ਇਹ ਪੂਰਾ ਨਾਟਕੀ ਪ੍ਰਪੰਚ ਜਿਹੜਾ ਉਹ ਕਿਵੇਂ ਕਰਦੇ ਆ, ਉਹ ਉਹਦੇ ਤੇ ਗੱਲ ਕਰਾਂਗੇ। ਈਮੇਲ, ਕੰਪਿਊਟਰ ਸਪੋਰਟ ਸਕੈਮ ਆਉਂਦੇ ਨੇ ਕਈ ਤਰ੍ਹਾਂ ਦੇ, ਇੰਪੋਸਟਰ ਸਕੈਮ ਆਉਂਦੇ ਨੇ, ਫੇਕ ਚੈੱਕ ਆ ਜਾਂਦੇ ਨੇ ਕਈ ਵਾਰੀ ਤੁਹਾਡੇ ਕੋਲੇ, ਡਿਮਾਂਡਸ ਤੁਹਾਨੂੰ ਕਰਦੇ ਨੇ ਪੈਸਿਆਂ ਦੀ, ਕਿ ਵਾਇਰ ਟ੍ਰਾਂਸਫਰ ਕਰ ਦਿਓ ਜਾਂ ਗਿਫਟ ਕਰ ਦਿਓ, ਕੋਈ ਦੋਸਤ ਬਣ ਕੇ ਕੋਈ ਇਸੇ ਤਰ੍ਹਾਂ ਦਾ। ਸਟੂਡੈਂਟ ਲੋਨ ਜਾਂ ਸਕਾਲਰਸ਼ਿਪ ਸਕੈਮ ਦੇ ਕਈ ਤਰ੍ਹਾਂ ਦੇ ਕਾਲਸ ਆਉਂਦੇ ਨੇ। ਕਿਸੇ ਤਰ੍ਹਾਂ ਦਾ ਕੋਈ ਪ੍ਰਾਈਜ਼ ਗ੍ਰਾਂਟ ਜਾਂ ਕੋਈ ਹੋਰ, ਮਤਲਬ ਇਹੋ ਜਿਹੇ 7-8 ਜ਼ਰੀਏ ਨੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਉਹਨਾਂ ਦਾ ਟਾਰਗੇਟ ਬਣਦੇ ਹੋ। ਟਾਰਗੇਟ ਉਹੀ ਹੁੰਦਾ ਹਮੇਸ਼ਾ ਜਿਹੜਾ ਲਾਲਚ ਦੇ ਵਿੱਚ ਆਉਂਦਾ ਹੈ। ਸੋ ਜਿੱਥੇ ਖੋਹ ਕੇ ਬਚਣ ਵਾਲਾ, ਖੋਹ ਕੇ ਭੱਜਣ ਵਾਲਾ ਤੋਂ ਅਸੀਂ ਬਚਦੇ ਹਾਂ। ਕਿਸੇ ਨੇ ਪਰਸ ਖੋਲਿਆ, ਵਾਲੀਆਂ ਲਾਹ ਲਈਆਂ, ਆਪਾਂ ਪੰਜਾਬ 'ਚ ਵੀ ਗੱਲ ਕਰਦੇ ਹੁੰਦੇ ਹਾਂ, ਹੈ ਨਾ, ਆਮ ਹੀ। ਤਾਂ ਇਹਨਾਂ ਤੋਂ ਬਚਣ ਦੀ ਲੋੜ ਆ, ਤਾਂ ਉੱਥੇ ਹੀ ਜਿਹੜੀਆਂ ਆਹ ਔਨਲਾਈਨ ਠੱਗ ਆ, ਇਸ ਵਰਤਾਰੇ ਤੋਂ ਵੀ ਬਚਣ ਦੀ ਲੋੜ ਆ। ਸੋ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਨਾਲ ਰੀਸੈਂਟਲੀ ਕੋਈ ਇਹੋ ਜਿਹਾ ਵਾਕਿਆ ਹੋਇਆ, ਕੋਈ ਇਹੋ ਜਿਹੀ ਠੱਗੀ ਹੋਈ ਹੈ ਜਿਹਦੇ 'ਚ ਤੁਸੀਂ ਠੱਗੀ ਦਾ ਸ਼ਿਕਾਰ ਹੁੰਦੇ-ਹੁੰਦੇ ਮਸਾਂ ਹੀ ਬਚੇ ਹੋ, ਤਾਂ ਸਾਨੂੰ ਸਾਡੇ ਨਾਲ ਸਾਂਝਾ ਕਰ ਲਿਓ। ਕਿਉਂਕਿ ਤੁਹਾਡੀ ਜਾਣਕਾਰੀ ਕਿਸੇ ਹੋਰ ਨਾਲ ਹੁੰਦੀ ਠੱਗੀ ਤੋਂ ਕਿਸੇ ਮ ਕਿਸੇ ਹੋਰ ਨੂੰ ਬਚਾ ਸਕਦੀ ਹੈ, ਕਿਸੇ ਉਸ ਨੂੰ ਬਚਾ ਸਕਦੀ ਜਿਹੜਾ ਵਿਚਾਰਾ ਅਣਜਾਣ ਹੋਵੇ, ਭੋਲਾ-ਭਾਲਾ ਹੋਵੇ। ਸੋ ਸਟੂਡੀਓ ਦਾ ਨੰਬਰ ਹੈ ਜੀ 408 272 5200। ਇਸ ਨੰਬਰ ਤੇ ਕਾਲ ਕਰਕੇ ਲੰਘੇ ਦਿਨਾਂ ਦੇ ਵਿੱਚ ਤੁਹਾਡਾ ਜੇ ਕੋਈ ਇਸ ਤਰ੍ਹਾਂ ਦਾ ਕੋਈ ਮਿੱਤਰ ਪਿਆਰ ਆ, ਤੁਹਾਡਾ ਭੈਣ-ਭਰਾ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਜਾਂ ਤੁਹਾਡੇ ਖੁਦ ਨਾਲ ਇਹੋ ਜਿਹਾ ਕੋਈ ਵਾਕਿਆ ਹੋਇਆ, ਘਟਨਾ ਵਾਪਰੀ ਹੈ, ਫ਼ੋਨ ਕਾਲ ਆਈ ਹੈ, ਈਮੇਲ ਆਈ ਹੈ, ਫੇਕ ਚੈੱਕ ਆਇਆ, ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰ ਸਕਦੇ ਹੋ। ਉਹਦੇ ਨਾਲ ਕਿਸੇ ਹੋਰ ਦੀ ਬਚਤ ਹੋ ਜੂਗੀ। ਸੋ ਨਾਲ ਜੋੜਦੇ ਹਾਂ ਹੁਣ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਹੀ ਫਿਰ ਆਪਾਂ ਚਰਚਾ ਨੂੰ ਅੱਗੇ ਤੁਰਾਂਗੇ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪ੍ਰਵੀਨ ਜੀ ਨੂੰ ਜੀ, ਵੀ। ਜੀ, ਤੇ ਸਤਿ ਸ਼੍ਰੀ ਅਕਾਲ। ਤੁਸੀਂ ਵਿਸ਼ਾ ਬਹੁਤ ਵਧੀਆ ਚੁਣਿਆ, ਕਿਉਂਕਿ ਇਹ ਬੇਸ਼ੱਕ ਅਸੀਂ ਵੱਖ-ਵੱਖ ਟਾਈਮਾਂ ਦੇ ਉੱਤੇ, ਵੱਖ-ਵੱਖ ਸਾਲਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਕਈ ਵਾਰ ਜੀ, ਇਹੋ ਜਿਹੇ ਸ਼ੋਅ ਕਰਦੇ ਹਾਂ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਜਿਹੜੀਆਂ ਕਾਲਸ ਆਉਂਦੀਆਂ ਆ, ਲੋਕ ਲੁੱਟ ਹੋ ਜਾਂਦੇ ਆ। ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਜੀ। ਉਦੋਂ ਅਸੀਂ ਫਸਦੇ ਹਾਂ, ਲੁੱਟ ਹੁੰਦੇ ਹਾਂ, ਜਦੋਂ ਸਾਡੇ ਵਿੱਚ ਲਾਲਚ ਆ ਜਾਂਦਾ ਹੂੰ, ਜਾਂ ਅਸੀਂ ਡਰ ਜਾਂਦੇ ਹਾਂ, ਕਿਸੇ ਦੀ ਕਾਲ ਤੋਂ ਡਰ ਜਾਂਦੇ ਹਾਂ, ਕਿਸੇ ਜੀ, ਦੀ ਭਾਸ਼ਾ ਤੋਂ ਡਰ ਜਾਂਦੇ ਹਾਂ। ਕਈ ਵਾਰ ਤੁਹਾਨੂੰ ਇਸ ਤਰ੍ਹਾਂ ਦੀ ਭਾਸ਼ਾ ਦੇ ਨਾਲ ਉਹ ਡਰਾਉਂਦਾ ਆ ਕਿ ਤੁਹਾਨੂੰ ਐਂ ਲੱਗਦਾ ਵੀ ਮੇਰੇ ਤਾਂ ਬਸ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਆ, ਮੈਨੂੰ ਤਾਂ ਹੁਣ ਇਹਨਾਂ ਨੇ ਜਹਾਜ਼ 'ਚ ਚੜਾ ਕੇ ਉੱਥੇ ਭੇਜ ਦੇਣਾ ਜਿੱਥੇ ਮੈਂ ਆਇਆ ਸੀਗਾ। ਹੂੰ, ਤੇ ਉਹਦੇ ਵਿੱਚ ਤੁਸੀਂ ਆਪਣਾ ਨੁਕਸਾਨ ਕਰਾ ਬੈਠੇ ਆ। ਬੇਸ਼ੱਕ ਬਹੁਤ ਵਾਰੀ ਅਸੀਂ ਇੱਥੇ ਇਹ ਸ਼ੋਅ ਕੀਤੇ ਆ ਜੀ, ਕਿ ਕਿਸ ਤਰ੍ਹਾਂ ਤੁਹਾਨੂੰ ਕਾਲਸ ਆਉਂਦੀਆਂ ਆ, ਪਰ ਇੱਕ ਸਾਰੀਆਂ ਗੱਲਾਂ ਤੁਸੀਂ ਦੱਸ ਦਿੱਤੀਆਂ। ਜੀ, ਇੱਕ ਹੋਰ ਵੀ ਫਰਾਡ ਹੈਗਾ ਜਿਹਨੂੰ ਲੋਕੀ ਘੱਟ ਗੱਲ ਕਰਦੇ ਆ, ਜੀ। ਜਿਹੜੀ ਫੇਸਬੁੱਕ ਤੇ ਫਰੈਂਡਸ਼ਿਪ ਪਾ ਲੈਂਦੇ ਆ ਤੇ ਹੂੰ, ਜੀ। ਅੱਗੋਂ ਕੋਈ ਕੁੜੀ ਬਣਿਆ ਹੁੰਦਾ, ਹਾਂਜੀ,
ਸਪੈਸ਼ਲੀ ਮੁੰਡੇ ਲੁੱਟੇ ਜਾ ਰਹੇ ਆ ਉਹਦੇ ਜੀ, ਵਿੱਚ। ਬਿਲਕੁਲ। ਹਾਂ। ਮੈਨੂੰ ਅੱਜ ਜਿੰਨੀਆਂ ਕਾਲਸ ਆਈਆਂ ਨਾ ਉਹ ਜੈਂਟਸ ਦੀਆਂ ਹੀ ਆਈਆਂ ਆ ਹੂੰ। ਵੀ ਆਹ ਜਿਹੜਾ ਫਰਾਡ ਇੱਕ ਬਹੁਤ ਹੋ ਰਿਹਾ। ਮੈਂ ਹਨੀ ਫਰਾਡ 'ਚ ਟ੍ਰੈਪ ਹੈ। ਆਪ ਫਸਦੇ ਆ ਨਾ ਤੁਸੀਂ। ਹਾਂਜੀ, ਹਾਂਜੀ, ਬਿਲਕੁਲ। ਕਿਉਂਕਿ ਉਹ ਕਈ ਵਾਰੀ ਉਹ ਲੇਡੀ ਇੱਥੇ ਨਹੀਂ ਹੁੰਦੀ, ਉਹ ਲੇਡੀ ਹੂੰ। ਪਤਾ ਨਹੀਂ ਕਿੱਥੇ ਦੀ ਕਿੱਥੇ ਹੁੰਦੀ ਆ। ਜੀ। ਕਈ ਵਾਰੀ ਉੱਥੇ ਸ਼ਕਲ ਬੜੀ ਸੋਹਣੀ ਜਿਹੀ ਲਾਈ ਹੁੰਦੀ ਆ, ਸੋਹਣੀ ਚੀਜ਼ ਹੂੰ। ਵੱਲ ਅਸੀਂ ਅਟਰੈਕਟ ਹੁੰਦੇ ਆ ਬਿਲਕੁਲ। ਨਾ। ਕੋਈ ਵੀ ਹੋਵੇ, ਉਹ ਹੂੰ। ਕੋਈ ਜੈਂਟਸ ਦੀ ਹੋਵੇ, ਕੋਈ ਲੇਡੀ ਦੀ ਹੋਵੇ, ਕੋਈ ਵੀ ਹਾਂਜੀ। ਹੋਵੇ। ਈਵਨ ਕਈ ਵਾਰੀ ਕੁੱਤਿਆਂ ਦੇ ਵਿੱਚ ਵੀ, ਕੁੱਤਿਆਂ ਦੀਆਂ ਸ਼ਕਲਾਂ ਦੇ ਵਿੱਚ ਵੀ ਅਸੀਂ ਇਹ ਕਰ ਲੈਂਦੇ ਆ। ਜੀ, ਆਹ ਬਿਲਕੁਲ। ਕੁੱਤਾ ਬੜਾ ਪਿਆਰਾ ਆ। ਹੂੰ। ਤੇ ਉਹ ਹੁਣ ਲੇਡੀ ਨੂੰ ਨਹੀਂ, ਨਾ ਕਿਸੇ ਬੰਦੇ ਨੂੰ ਨਹੀਂ ਮੈਂ ਕੰਪੇਅਰ ਕੀਤਾ। ਜੀ, ਜੀ। ਮਤਲਬ ਕਿ ਸੋਹਣੀਆਂ ਚੀਜ਼ਾਂ ਤੇ ਕਿਸ ਤਰ੍ਹਾਂ ਮੋਹਤ ਹੋ ਜਾਂਦੇ ਆ। ਇਹ ਹੂੰ। ਜਿਹੜੀ ਚੀਜ਼ ਆ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਨਾ ਹੂੰ। ਆਪਣੇ ਪੈਸੇ ਗਵਾ ਚੁੱਕੇ ਗਵਾ ਆ। ਚੁੱਕੇ, ਬਿਲਕੁਲ। ਫਿਰ ਉਹਦੇ ਵਿੱਚ ਉਹ ਵੀ ਕਿਹਾ ਜਾਂਦਾ ਹੈ, ਇੱਕ ਮੈਂ ਤੁਹਾਨੂੰ ਇਹੀ ਦੱਸ ਰਹੀ ਹਾਂ ਕਿ ਇਹ ਜਿਹੜੀ ਚੀਜ਼ ਹਜੇ ਡਿਸਕਸ ਅਸੀਂ ਨਹੀਂ ਕੀਤੀ, ਹੂੰ। ਬਾਕੀ ਦੇ ਫਰਾਡ ਤੇ ਵੀ ਗੱਲ ਕਰਾਂਗੇ ਕਿ ਬਹੁਤ ਜਿਹੜੇ ਆ ਉਹ ਪੈਸੇ ਭੇਜ ਚੁੱਕੇ ਆ। ਉਹਨਾਂ ਨੇ ਕਦੀ ਮਾਂ ਬਿਮਾਰਿਆ, ਕਦੀ ਮੈਂ ਪਾਸਪੋਰਟ ਬਣਾਉਣਾ ਆ, ਜੀ। ਕਦੀ ਆਫਿਸਰ ਇੰਨੇ ਪੈਸੇ ਮੰਗਦਾ ਆ। ਹੂੰ, ਹੂੰ, ਇਸ ਤਰ੍ਹਾਂ ਦੀਆਂ ਕਾਲਸ ਵੀ ਆਈਆਂ ਕਿ ਉਹ ਪੈਸੇ ਬਹੁਤ ਭੇਜ ਚੁੱਕੇ ਆ। ਹੂੰ, ਹੁਣ ਕਹਿੰਦੇ ਵੀ ਫਰਾਡ ਤੋਂ ਬਚੋ। ਹੂੰ। ਹਰ ਇੱਕ ਜਾਣੇ ਨੂੰ ਤੁਹਾਡੀ ਕਹਿੰਦੇ ਹੁੰਦੇ ਆ ਖੂਨ ਪਸੀਨੇ ਦੀ ਕਮਾਈ ਆ, ਫਰਾਡ ਤੋਂ ਬਚਣਾ ਚਾਹੀਦਾ ਆ। ਜੀ। ਮੈਂ ਵਾਕਿਆ ਦੱਸਦੀ ਹਾਂ ਕਿ 4 ਕੁ ਸਾਲ ਹੋਏ ਆ ਅਸੀਂ ਸ਼ੋਅ ਕਰ ਰਹੇ ਸੀਗੇ ਤੇ ਉਹਦੇ ਵਿੱਚ ਪਰਿਵਾਰਕ ਮੈਂਬਰ ਨੇ ਕਾਲ ਕੀਤੀ ਵੀ ਦੇਖੋ ਅਸੀਂ ਇਸ ਤਰ੍ਹਾਂ ਸਾਡੇ ਤੋਂ ਨਾ ਪੈਸੇ ਲੈ ਗਏ। ਉਦੋਂ ਕਾਲ ਕਰਦੇ ਸੀ, ਜਾਓ ਹੂੰ, ਜੀ ਹੂੰ, ਹੂੰ। ਤੁਸੀਂ ਆਪਣੇ ਵਾਲਮਾਰਟ ਚਲੇ ਜਾਓ, ਉੱਥੋਂ ਗ੍ਰੀਨ ਕਾਰਡ ਲੈ ਲਓ। ਕੋਈ ਗ੍ਰੀਨ ਕਾਰਡ ਜੀ, ਹੁੰਦਾ ਬਿਲਕੁਲ, ਸੀਗਾ। ਬਿਲਕੁਲ, ਬਿਲਕੁਲ। ਹਾਂ, ਉਹਨੂੰ ਤੁਸੀਂ ਹੂੰ। ਸਕ੍ਰੈਚ ਕਰੋ ਤਾਂ ਉਹ ਨੰਬਰ ਦੱਸੋ ਤਾਂ ਉਹ ਤੁਹਾਡੇ ਨਾਲ ਹੀ $2-3000 ਨਾ ਉੱਡ ਜਾਂਦਾ ਸੀਗਾ। ਹੂੰ। ਤੇ ਫਿਰ ਇੱਕ ਦੂਜੇ ਤੋਂ ਚੋਰੀ ਇੰਨੀ ਰੱਖਦੇ ਆ ਜਦੋਂ ਤੁਹਾਡੇ ਨਾਲ ਫਰਾਡ ਹੁੰਦਾ ਹੈ। ਹੂੰ। ਤੁਸੀਂ ਐਟ ਲੀਸਟ ਗੱਲ ਕਰੋ। ਜੀ। ਜਾਂ ਤੁਹਾਡੇ ਕੋਲ ਖੁਸ਼ੀ ਆ, ਗਮੀ ਆ, ਡਰ ਆ, ਹੂੰ। ਜਾਂ ਤੁਹਾਨੂੰ ਕੋਈ ਡਰਾ ਰਿਹਾ, ਤੁਹਾਡੇ ਕੋਲ ਕੋਈ ਵੀ ਮੁਸੀਬਤ ਆ। ਜੀ। ਸਿਆਣੇ ਕਹਿੰਦੇ ਹੁੰਦੇ ਸੀਗੇ ਕੰਧ ਨਾਲ ਗੱਲ ਕਰ ਲਓ। ਹਾਂਜੀ। ਉਹਨਾਂ ਦਾ ਮਤਲਬ ਹੀ ਹੁੰਦਾ ਸੀ ਨਾ ਵੀ ਕੋਈ ਪਿਛਲੇ ਪਾਸੇ ਬੈਠਾ ਹੋਊਗਾ ਤੁਹਾਡੇ ਨਾਲ ਬੋਲ ਹੂੰ। ਪਊਗਾ। ਬੋਲ। ਪਰ ਅਸੀਂ ਹਰ ਇੱਕ ਚੀਜ਼ ਦਾ ਲਕੋ ਰੱਖਣਾ ਸ਼ੁਰੂ ਕਰ ਦਿੱਤਾ। ਜੀ। ਜਦੋਂ ਤਾਂ ਉਹ ਤੁਹਾਨੂੰ ਲਾਲਚ ਦਿੰਦੇ ਤਾਂ ਅਸੀਂ ਕਹਿੰਦੇ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਹੋਵੇ। ਹੂੰ। ਵੀ ਆਹ ਜਿਹੜਾ ਇੰਨਾ ਕੁਛ ਆਉਣਾ ਆ ਉਹ ਸਾਨੂੰ ਹੀ ਮਿਲ ਜਾਊਗਾ, ਜੀ। ਕਿਸੇ ਨੂੰ ਪਤਾ ਨਾ ਲੱਗੇ। ਜਾਂ ਕੋਈ ਡਰਾਵੇ ਵਾਲੀ ਹੁੰਦੀ ਆ ਤਾਂ ਵੀ ਕਾਲ ਨਹੀਂ ਅਸੀਂ ਕਰਦੇ। ਬਹੁਤ ਵਾਰੀ ਜਿਹੜੇ ਵੀ ਟਰੱਕ ਤੇ ਹੁੰਦੇ ਆ ਉਹਨਾਂ ਦੀਆਂ ਵਾਈਫਸ ਨੂੰ ਡਰਾਇਆ ਧਮਕਾਇਆ ਗਿਆ, ਪੈਸੇ ਲਏ ਗਏ ਆ। ਜੀ। ਕਈ ਵਾਰੀ ਜਿਹੜੇ ਸਟੂਡੈਂਟ ਹੈਗੇ ਆ, ਸਟੂਡੈਂਟ ਦੀਆਂ ਮਾਮ ਨੂੰ ਉਹਨਾਂ ਨੂੰ ਕਾਲਾਂ ਕੀਤੀਆਂ ਗਈਆਂ ਵੀ ਕਈ ਵਾਰੀ ਇਹ ਤੇ ਵੀ ਕਹਿ ਦਿੱਤਾ ਗਿਆ ਐਕਸੀਡੈਂਟ ਹੋ ਗਿਆ, ਕਈ ਵਾਰੀ ਇਹ ਵੀ ਕਹਿ ਦਿੱਤਾ ਗਿਆ ਕਿ ਉਹ ਫੜਿਆ ਗਿਆ। ਹੂੰ। ਤੇ ਐਗਜ਼ੈਕਟਲੀ ਉਹਨਾਂ ਦਾ ਫੋਨ ਜਿਹੜਾ ਫੋਨ ਨੰਬਰ ਆ ਉਹਦੇ ਤੋਂ ਕਾਲ ਕੀਤੀ ਗਈ ਆ, ਉਹੀ ਨੰਬਰ ਲਾ ਕੇ ਕਾਲ ਕੀਤੀ ਗਈ, ਉਸ ਨੰਬਰ ਤੋਂ ਨਹੀਂ ਕੀਤੀ ਗਈ। ਜੀ। ਤੇ ਲੋਕ ਇਸ ਤਰ੍ਹਾਂ ਵੀ ਆ ਕਿ ਫਿਰ ਉਹ ਪੁੱਛਦੇ ਵੀ ਨਹੀਂ ਕਾਲ ਕਰਕੇ। ਹੂੰ। ਅਗਲੇ ਤਾਂ ਕੰਮ ਤੇ ਹੁੰਦੇ ਆ, ਸੁੱਤੇ ਹੁੰਦੇ ਆ, ਜਾਂ ਉਹ ਬੜੇ ਆਰਾਮ ਦੇ ਨਾਲ ਆਪਣੇ ਕੰਮ ਕਾਰ ਕਰ ਰਹੇ ਹੁੰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨਾ ਉਹ ਬੜੇ ਤਰ੍ਹਾਂ ਦੇ ਫਰਾਡ ਆ, ਉਹਨਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਜਾਵਾਂਗੇ। ਬਿਲਕੁਲ ਜੀ। ਇੱਕ ਫਰਾਡ ਇਹ ਵੀ ਹੈਗਾ ਕਿ ਤੁਹਾਨੂੰ ਜੋਬ ਮਿਲ ਗਈ ਆ। ਹਾਂਜੀ। ਤੁਹਾਨੂੰ ਜੋਬ ਮਿਲ ਗਈ ਆ, ਤੁਸੀਂ ਜੁਆਇਨ ਕਰਨਾ। ਅੱਜ ਦਾ ਫੰਡਾ ਜਿਹਾ ਚੱਲਿਆ ਕਿ ਤੁਸੀਂ ਘਰੋਂ ਕੰਮ ਕਰ ਸਕਦੇ ਆ। ਹੂੰ। ਇਹ ਵੀ ਚੱਲਿਆ ਘਰੋਂ ਬਿਲਕੁਲ। ਕੰਮ ਕਰ ਸਕਦੇ ਆ, ਤੁਹਾਨੂੰ ਜੋਬ ਆ। ਵਰਕ ਫਰੋਮ ਹੋਮ ਹਾਂ, ਵਰਕ ਕੋਰੋਨਾ ਤੋਂ ਫਰੋਮ ਬਾਅਦ। ਹੋਮ ਆ। ਹਾਂ। ਤੁਹਾਨੂੰ ਸੋਸ਼ਲ ਸਿਕਿਉਰਿਟੀ ਜੋਬਸ ਮਿਲ ਗਈ ਆ, ਜਾਂ ਅਨਅਪਲਾਈ ਹੂੰ। 'ਚ ਮਿਲ ਗਈ ਆ, ਕੋਈ ਵੀ ਜੋਬ ਮਿਲ ਗਈ ਆ। ਹੂੰ। ਤੇ ਤੁਹਾਨੂੰ ਅਸੀਂ $1500 ਭੇਜ ਦਿੰਦੇ ਆ, ਤੁਸੀਂ ਸੈਟਅਪ ਕਰ ਲਓ। ਜੀ। ਚੈੱਕ ਆ ਜਾਂਦੀ ਆ ਘਰੇ। ਹੂੰ। ਤੇ ਅਸੀਂ ਕਹਿੰਦੇ ਸਾਡੇ ਨਿਆਣੇ ਨਿਆਣੇ ਪੜ੍ਹੇ ਲਿਖੇ ਜਿਨ੍ਹਾਂ ਦੇ ਨਾਲ ਹੈਪਨ ਹੋਇਆ ਇਹ। ਹੂੰ, ਹੂੰ, ਹੂੰ। ਜੋਬ ਮਿਲ ਗਈ ਤੇ ਚਲੋ ਜੀ $1500 ਉਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਲਿਆ। ਵੀ ਚਲੋ ਸਾਨੂੰ ਸੈਟਅਪ ਲਈ ਕਰ ਦਿੱਤੀ ਵੀ ਸਹੀ ਹੋਊਗੀ। ਜੀ। ਐਡੀ ਵੀ ਕਿਹੜਾ ਹੋ ਗਿਆ। ਇਹ ਨਹੀਂ ਪਤਾ ਵੀ ਜਿੱਥੋਂ ਕਾਲਾਂ ਆਉਂਦੀਆਂ ਆ ਹੂੰ। ਸਿਰੇ ਦੇ ਫਰੋਡੀ ਲੋਕ ਆ, ਕੰਟਰੀ ਖਾ ਗਏ। ਹੂੰ। ਉਹ ਕੀ ਹੁੰਦਾ ਜਦ ਉਹ ਚੈੱਕ ਨੂੰ ਜਮ੍ਹਾਂ ਕਰਾ ਲੈਂਦੇ ਆ ਤਾਂ ਉਸ ਤੋਂ ਬਾਅਦ ਦੇਖਦੇ ਕੁਛ ਦਿਨਾਂ ਬਾਅਦ ਕਿ ਉਹਨਾਂ ਦੇ ਤਾਂ ਅਕਾਊਂਟ 'ਚੋਂ ਪੈਸੇ ਹੀ ਉੱਡ ਗਏ। ਜਿੱਥੇ ਉਹ ਕਾਲ ਹੂੰ। ਕਰਦੇ ਆ ਕਾਲ ਨਹੀਂ। ਜਦੋਂ ਤੁਸੀਂ ਕੋਈ ਆਈ ਹੋਈ ਚੈੱਕ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਾ ਲੈਂਦੇ ਆ ਜੀ। ਤੇ ਉਹ ਚੈੱਕ ਮੁੜ ਕੇ ਅਗਲਿਆਂ ਕੋਲ ਚਲੇ ਜਾਂਦੀ ਆ ਜਿਨ੍ਹਾਂ ਨੇ ਭੇਜੀ ਹੁੰਦੀ ਆ। ਹੂੰ, 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 ਤੇ ਉਹਨਾਂ ਕੋਲ ਤੁਹਾਡਾ ਚੈੱਕ, ਤੁਹਾਡਾ ਬੈਂਕ ਦਾ ਅਕਾਊਂਟ ਨੰਬਰ ਚਲਿਆ ਜਾਂਦਾ ਹੂੰ। ਕਿਉਂਕਿ ਉਹਦੇ ਤੇ ਉਹ ਸਟੈਂਪ ਲੱਗੀ ਹੁੰਦੀ ਆ ਕਿਹੜੇ ਅਕਾਊਂਟ ਦੇ ਵਿੱਚ ਉਹ ਚੈੱਕ ਆ। ਲੱਗੇ। ਉਸ ਤੋਂ ਬਾਅਦ ਫੇਰ ਕੰਮ ਉਹਨਾਂ ਦਾ ਸ਼ੁਰੂ ਹੋ ਜਾਂਦਾ ਆ। ਹੂੰ। ਉਹ ਕਿਵੇਂ ਕਰਦੇ ਆ ਉਹ ਉਹੀ ਜਾਣਨ। ਜੀ। ਬਹੁਤ ਕੁਛ ਹੈਗਾ ਆ ਜਿਸ ਤਰੀਕੇ ਦੇ ਨਾਲ ਉਹ ਤੁਹਾਡੇ ਪੈਸੇ ਕਢਾ ਕੇ ਲੈ ਜਾਂਦੇ ਆ। ਹੂੰ। ਫਿਰ ਤੁਸੀਂ ਬੰਦ ਕਰਾਉਣ ਨੂੰ ਜਦ ਤਾਈਂ ਦੌੜਦੇ ਹੈਗੇ ਆ ਤਾਂ ਉਸ ਵੇਲੇ ਤੱਕ ਤੇ ਬਹੁਤ ਕੁਛ ਜਿਹੜਾ ਨਾ ਹੋ ਚੁੱਕਾ ਹੁੰਦਾ ਆ। ਜੀ।
ਕਈ ਵਾਰ ਤੁਹਾਨੂੰ ਕਿਸੇ ਕਾਰਡ ਵੱਲੋਂ ਜਾਂ ਕਿਤਿਓਂ ਵੀ $5-7 ਦੀ ਚੈੱਕ ਆਉਂਦੀ ਆ। ਜੀ। ਕਈ ਵਾਰ $3.5 ਦੀ, $2.5 ਦੀ, $11 ਦੀ, ਕਈ $18 ਦੀ ਐ ਚੈੱਕਾਂ ਆਉਂਦੀਆਂ ਆ। ਹੂੰ, 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 ਲਾਲਚ ਬਸ ਹੋ ਕੇ ਨਾ ਅਸੀਂ ਲੈ ਜਾਂਦੇ ਬੈਂਕ ਦੇ ਵਿੱਚ। ਜੀ। ਤੇ ਬੈਂਕ ਦੇ ਵਿੱਚ ਜਦੋਂ ਕੈਸ਼ ਹੋ ਜਾਂਦੀ ਆ, ਹੂੰ, ਤੇ ਫਿਰ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਆ। ਜੀ। ਤੇ ਹੁਣ ਸਾਡੇ ਅੜਿੱਕੇ ਇਹ ਆ ਗਏ ਆ। ਹੂੰ, ਪੈਸੇ ਤਾਂ ਆਪਾਂ ਸਾਰਿਆਂ ਕੋਲ ਹੁੰਦੇ ਆ। ਹੂੰ। ਐਡਾ ਗਰੀਬ ਤਾਂ ਸਾਡੇ 'ਚ ਕੋਈ ਵੀ ਨਹੀਂ ਵੀ ਜੇ ਕੋਈ 400-500 ਹੀ ਹੋਊਗਾ। ਜੀ, 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 ਤੇ ਬਿਲਕੁਲ ਸਹੀ। ਜਾਂ ਤੁਸੀਂ ਉਸ ਬੈਂਕ ਦੇ ਵਿੱਚ ਕਰਾਵੋ ਵੀ ਜਿੱਥੇ ਬਹੁਤ ਘੱਟ ਪੈਸੇ ਆ, ਹਾਂਜੀ, ਜਿਹਨੂੰ ਬਹੁਤ ਘੱਟ ਯੂਜ਼ ਕਰਦੇ ਆ, ਜੀ। ਤੁਹਾਡਾ $300 ਹੀ ਪਿਆ ਆ। ਹੂੰ, ਸੋ ਇਹ ਕੰਮ ਤੁਹਾਨੂੰ ਕਰਨੇ ਪੈਣਗੇ ਕਿਉਂਕਿ ਬਹੁਤ ਜਿਹੜਾ ਹੈਗਾ ਆ ਨਾ ਉਹ ਫਰੋਡ ਜੀ। ਫਰੋਡ ਵਾਲੇ ਬਹੁਤ ਚਲਾਕ ਆ। ਹੂੰ, ਬਹੁਤ ਤਰ੍ਹਾਂ ਦੇ ਨਾਲ ਤੁਹਾਨੂੰ ਉਹ ਲੁੱਟਣ ਨੂੰ ਫਿਰਦੇ ਆ। ਜੀ, ਜੀ। ਤੇ ਇਸ ਤੋਂ ਤੁਸੀਂ ਦੇਖਣਾ ਹੈ ਕਿ ਆਪਣਾ ਬਚਾਅ ਕਿਵੇਂ ਕਰਨਾ ਆ। ਬਿਲਕੁਲ ਸਹੀ। ਜੀ। ਤੇ ਫਰੋਡ ਤੁਹਾਡੇ ਨਾਲ ਵੀ ਬਹੁਤ ਹੋਇਆ ਹੂੰ, ਸਰੋਤਿਓ। ਤੁਸੀਂ ਵੀ ਹੂੰ, ਕਾਲ ਕਰਕੇ ਆਪਣਾ ਕੋਈ ਫਰੋਡ ਆ ਜਿਹੜਾ ਉਹ ਸਾਂਝਾ ਕਰ ਸਕਦੇ ਆ। ਸਾਡੇ ਕੋਲ ਤਾਂ ਲਿਸਟ ਪਈ ਆ 10-10 ਕਾਲਾਂ ਹਜੇ ਵੀ ਆਉਂਦੀਆਂ ਆ। ਹੂੰ, ਜੀ, ਅਜੇ ਵੀ ਆਉਂਦੀਆਂ ਆ ਜੀ। ਕਿ ਸਾਨੂੰ ਹੋ ਗਿਆ। ਹੁਣ ਇੱਕ ਜਿਹੜੀ ਕਾਲ ਜ਼ਿਆਦਾ ਹੁੰਦੀ ਆ ਨਾ ਲੋਕਾਂ ਨੂੰ, ਹਾਂਜੀ, ਉਹ ਤੁਹਾਡੇ ਅੱਧੇ ਬਿੱਲ ਪੇ ਕਰਦੇ ਆ। ਜੀ। ਇਹ ਨਹੀਂ ਮੈਨੂੰ ਪਤਾ ਕਿਉਂ ਵੀ ਮੈਂ ਤਾਂ ਪੁੱਛਦੀ ਹੁੰਦੀ ਵੀ ਅੱਧਾ ਕਿਉਂ ਕਰਨਾ, ਸਾਰਾ ਹੀ ਕਰ ਦਿਓ। ਅਮਰੀਕਾ ਦੇ ਵਿੱਚ ਆਣ ਕੇ ਹਰ ਕੋਈ ਬੰਦਾ ਆਪਣਾ ਬਿੱਲ ਪੇ ਕਰ ਸਕਦਾ ਆ। ਜੀ, ਬਿਲਕੁਲ ਕਰ ਸਕਦੇ। ਤੇ ਤੁਸੀਂ ਇੱਥੇ ਜੋ ਪੇ ਕਰਨੇ ਆ, ਹੂੰ, ਫਿਰ ਉਹ ਪੰਜਾਬੀ ਬੋਲਦੇ ਆ, ਹਿੰਦੀ ਬੋਲਦੇ ਆ, ਇੰਗਲਿਸ਼ ਬੋਲਦੇ ਆ। ਤੇ ਆਪਣਾ ਨਾਂ ਬੇਸ਼ੱਕ ਉਹਨਾਂ ਨੇ ਕੋਈ ਹੋਰ ਹੀ ਦੱਸਦੇ ਆ, ਪੁੱਛ ਲਿਆ ਕਰੋ ਤੂੰ ਲੱਗਦਾ ਤਾਂ ਹੈ ਨੀਗਾ। ਜੀ। ਕਿਉਂਕਿ ਐਕਸੈਂਟ ਸਾਡੇ ਐਕਸੈਂਟ ਪਛਾਣੇ ਜਾਂਦੇ ਪਤਾ ਆ। ਲੱਗ ਜੀ। ਸਾਡੇ ਐਕਸੈਂਟ ਨਹੀਂ ਅਸੀਂ ਬਦਲ ਸਕਦੇ, ਜੋ ਮਰਜ਼ੀ ਆ, ਜਿੰਨਾ ਮਰਜ਼ੀ ਦੇਰ ਦੇ ਆਏ ਆ ਅਸੀਂ। ਹੂੰ, ਜਦੋਂ ਇੰਗਲਿਸ਼ ਹੁੰਦੀ ਆ ਨਾ ਉਹ, ਤੇ ਫਿਰ ਸਾਡੇ ਐਕਸੈਂਟ ਪਛਾਣੇ ਜਾਂਦੇ ਆ ਕਿ ਅਸੀਂ ਨਹੀਂ, ਸਾਡਾ ਨਾਂ ਕੈਵਨ ਨਹੀਂ ਹੋ ਸਕਦਾ, ਸਾਡਾ ਨਾਂ ਜੌਨ ਨਹੀਂ ਹੋ ਸਕਦਾ। ਹੂੰ, ਹਾਂ, ਅਸੀਂ ਸਾਡੇ ਨਾਂ ਹੋਰ ਦੂਜੇ ਹੀ ਆ, ਜੀ, ਇੰਡੀਆ ਵਾਲੇ ਹੀ ਆ ਨਾਂ ਸਾਡੇ। ਜੀ, ਜੀ। ਸੋ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਆ ਭਾਈ। ਕੋਈ ਬਿੱਲ ਪੇ ਨਹੀਂ ਕਰਦਾ, ਕਿਉਂ ਬਿੱਲ ਕੋਈ ਪੇ ਕਰੂਗਾ ਤੁਹਾਨੂੰ? ਹੂੰ, ਕੋਈ ਲੋੜ ਨਹੀਂ ਵੀ ਉਹਨਾਂ ਨੂੰ ਤੁਹਾਡੇ ਬਿੱਲ ਪੇ ਕਰਨੇ ਦੀ। ਜਿਹਨੇ ਜੀ। ਕਰਨੇ ਆ ਉਹ ਗਵਰਨਮੈਂਟ ਸਿੱਧਾ ਦੇਈ ਜਾਂਦੀ ਆ। ਹੂੰ, ਤੁਹਾਡੇ ਕਾਰਡਾਂ ਦੇ ਵਿੱਚ ਪੈਸੇ ਪਾਈ ਜਾਂਦੇ ਆ। ਜਿਨ੍ਹਾਂ ਨੂੰ ਇਹ ਸਹੂਲਤਾਂ ਮਿਲੀਆਂ ਆ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਤਾਂ ਬਹੁਤ ਪਤਾ ਹੋਊਗਾ ਕਿ ਇਹ ਜਿਹੜੀ ਗਵਰਨਮੈਂਟ ਆ ਉਹ ਕਿਸ ਤਰ੍ਹਾਂ ਤੁਹਾਡਾ ਹੈਲਪ ਕਰਦੀ ਆ, ਕਿਸ ਤਰ੍ਹਾਂ ਤੁਹਾਨੂੰ ਉਹ ਸਹੂਲਤ ਦਿੰਦੀ ਆ। ਜੀ, ਜੀ, ਜੀ। ਪਤਾ ਤਾਂ ਉਹਨਾਂ ਨੂੰ ਵੀ ਹੁੰਦਾ ਬਲਵਿੰਦਰ ਜੀ ਵੀ ਗਵਰਨਮੈਂਟ ਵੱਲੋਂ ਸਹੂਲਤਾਂ ਨੇ, ਸਾਰਾ ਕੁਛ ਔਨਲਾਈਨ ਆ, ਸਾਰਾ ਕੁਛ ਬੱਚੇ ਪੜ੍ਹੇ ਲਿਖੇ ਚੈੱਕ ਕਰਦੇ ਆ। ਪਰ ਉਹ ਕੀ ਕਰਦੇ ਆ ਵੀ ਉਹ ਮੱਛੀ ਨੂੰ ਆਟਾ ਲਾ ਕੇ ਤੇ ਹੂੰ, ਪਾਣੀ ਕੁੰਡੀ ਪਾਣੀ ਸਿੱਟ ਦਿੰਦੇ ਆ, ਵੀ ਹੂੰ। ਚਲੋ ਜਿਹੜੀ ਫਸ ਗਈ ਉਹੀ ਸਹੀ। ਅਸਲ ਦੇ ਵਿੱਚ ਇੱਕ ਸਰਵੇ ਹੋਇਆ ਸੀ ਜਦੋਂ ਇਹ ਜ਼ਿਆਦਾ ਵੱਧ ਗਈਆਂ, ਇੱਕ ਥਿਊਰੀ ਵੀ ਹੈ ਵੈਸੇ। ਉਹ ਥਿਊਰੀ ਕਹਿੰਦੀ ਕਿ ਇਹ ਜਿਹੜੇ ਔਨਲਾਈਨ ਠੱਗੀਆਂ ਮਾਰਦੇ ਨੇ ਜਾਂ ਠੱਗ ਤਾਂ ਵੈਸੇ ਆਪਾਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਆ ਪੁਰਾਣੀਆਂ। ਹਾਂ, ਠੱਗੀਆਂ ਵੈਸੇ ਪੁਰਾਣੀਆਂ ਹੁਣ ਜ਼ਰਾ ਕੁ ਮਾਡਰਨ ਹੋ ਗਈਆਂ। ਮਾਡਰਨ ਹੋ ਗਈਆਂ, ਹਾਂਜੀ। ਉਹ ਕਹਿੰਦੇ ਵੀ ਇਹ ਸਾਈਕੀ ਰੀਡਰ ਹੁੰਦੇ ਆ ਅਸਲ ਦੇ ਵਿੱਚ। ਹੂੰ, ਕਿਸੇ ਵੀ ਬੰਦੇ ਦੀ ਸਾਈਕੀ ਰੀਡ ਕਰ ਲੈਂਦੇ, ਤੁਹਾਨੂੰ ਕਾਲ ਆਈ, ਉਹ ਬੰਦੇ ਨੇ ਤੁਹਾਡੇ ਨਾਲ ਗੱਲ ਕਰਨ ਦੇ ਜਿਹੜਾ ਤੁਹਾਡਾ ਵੇ ਆ, ਉਹਨੇ ਪਹਿਲੇ 30 ਸਕਿੰਟਾਂ ਦੇ ਵਿੱਚ, 20 ਸਕਿੰਟਾਂ ਦੇ ਵਿੱਚ ਰੀਡ ਕਰ ਲੈਣਾ ਕਿ ਇਹ ਬੰਦਾ ਕਿੱਥੇ ਕੁ ਸਟੈਂਡ ਕਰਦਾ। ਉਸ ਤੋਂ ਬਾਅਦ ਫਿਰ ਉਹਨੇ ਆਪਦਾ ਮਾਇਆ ਜਾਲ ਪਾਉਣਾ ਸ਼ੁਰੂ ਕਰ ਦੇਣਾ, ਸੁੱਟਣਾ ਸ਼ੁਰੂ ਕਰ ਦੇਣਾ। ਉਸ ਤੋਂ ਬਾਅਦ ਜਿਵੇਂ-ਜਿਵੇਂ ਤੁਸੀਂ ਉਹਦੇ 'ਚ ਜਾਂਦੇ ਰਹੇ, ਜਿਵੇਂ-ਜਿਵੇਂ ਉਹਦੇ 'ਚ ਤੁਸੀਂ ਇਨਵੋਲਵ ਹੋ ਗਏ, ਫਸ ਗਏ, ਤਾਂ ਫਿਰ ਉਹਨੇ ਉਸ ਤਰੀਕੇ ਦਾ ਮੈਪ ਤੁਹਾਡੇ ਆਲੇ-ਦੁਆਲੇ ਵਿਛਾ ਦੇਣਾ ਤੇ ਜਿਸ ਤਰੀਕੇ ਨਾਲ ਤੁਸੀਂ ਉਹਦੀ ਚਾਲਾਕੀ ਨੂੰ ਫੜ ਨਾ ਸਕੋ। ਸੋ ਇਹਦੇ ਬਾਬਤ ਆਪਾਂ ਗੱਲਬਾਤ ਤਾਂ ਕਰ ਰਹੇ ਹਾਂ ਕਿ ਠੀਕ ਆ, ਅੱਜ ਸਾਡੀ ਯੂਐਸ ਦੇ ਵਿੱਚ ਵਸਦੀ, ਕੈਨੇਡਾ ਦੇ ਵਿੱਚ ਵਸਦੀ, ਨਿਊਜ਼ੀਲੈਂਡ, ਆਸਟ੍ਰੇਲੀਆ ਜਿੱਥੇ-ਜਿੱਥੇ ਵੀ ਪੰਜਾਬੀ ਰੇਡੀਓ ਯੂਐਸਏ ਨੂੰ ਸੁਣਿਆ ਜਾਂਦਾ ਹੈ, ਇਟਲੀ ਜਿੱਥੇ ਵੀ ਯੂਰਪ ਦੇ ਵਿੱਚ, ਤਾਂ ਸਾਨੂੰ ਤਾਂ ਬੇਸ਼ੱਕ ਪਤਾ ਲੱਗ ਗਿਆ। ਪਰ ਜਿਵੇਂ ਬਲਵਿੰਦਰ ਕੌਰ ਜੀ ਨੇ ਜ਼ਿਕਰ ਕੀਤਾ ਕਿ ਸਟੂਡੈਂਟਸ ਨੂੰ ਈਮੇਲ ਜਾਂਦੀਆਂ ਔਰ ਬਕਾਇਦਾ ਈਮੇਲਸ ਐਸੀਆਂ ਤੁਹਾਨੂੰ ਲੱਗੂਗਾ ਕਿ ਜਿਵੇਂ ਇਹ ਹੂੰ। ਯੂਨੀਵਰਸਿਟੀ ਦੀ ਹੈ। ਸੱਚੀ ਆਈਆਂ। ਹਾਂਜੀ, ਹੂੰ, ਉਹਦੇ 'ਚ ਤੁਹਾਨੂੰ ਪਛਾਣ ਕਰਨੀ ਔਖੀ ਹੋ ਜੂਗੀ। ਬਲਵਿੰਦਰ ਕੌਰ ਜੀ ਸਾਡੇ ਨਾਲ ਕੁਝ ਕਾਲਰ ਜੁੜਨਾ ਜੀ। ਚਾਹੁੰਦੇ ਨੇ, ਆਪਣੀ ਰਾਏ ਰੱਖਣਾ ਚਾਹੁੰਦੇ ਨੇ। ਅਸੀਂ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਉਸ ਤੋਂ ਬਾਅਦ ਇਸੇ ਗੱਲਬਾਤ ਨੂੰ ਅੱਗੇ ਤੋਰਾਂਗੇ। ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ, ਤੁਸੀਂ ਔਨ 에ਅਰ ਹੋ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਹੀ ਕਾਲ ਆਈ ਸੀ ਭਾਜੀ, ਕਹਿੰਦੇ ਕਿ ਤੁਹਾਡਾ ਜੀ। ਬਿੱਲ ਅਸੀਂ ਮਾਫ ਕਰ ਦਿੱਤਾ। ਆਲਰੇਡੀ ਹੂੰ, ਸਾਡੇ ਘਰੇ ਸੋਲਰ ਲੱਗਿਆ ਹੋਇਆ ਆ ਜੀ। ਤੇ ਕਹਿੰਦੇ ਤੁਹਾਨੂੰ ਅਸੀਂ ਇਸ ਕਰਕੇ ਡਿਸਕਾਊਂਟ ਕਿੰਨਾ ਲੰਬਾ ਚੌੜਾ ਭਾਸ਼ਣ ਦਿੱਤਾ, ਤੇ ਪਰ ਅਸੀਂ ਤੁਹਾਡੇ ਰੇਡੀਓ ਤੋਂ ਹੀ ਸੁਣਿਆ ਸੀਗਾ ਕਿ ਹੂੰ, ਇੱਦਾਂ ਦਾ ਸਾਰਾ ਕੁਝ ਫਰਾਡ ਆ ਤੇ ਆਪਾਂ ਫੋਨ ਬੰਦ ਕਰ ਦਿੱਤਾ। ਜੀ, ਜੀ, ਜੀ। ਚਲੋ ਰੇਡੀਓ ਕਰਕੇ ਤੁਹਾਡਾ ਬਚਤ ਤੁਹਾਡਾ ਹੋ ਗਈ। ਬਹੁਤ ਬਹੁਤ ਥੈਂਕ ਯੂ ਹੈ ਇਸ ਲਈ ਭੈਣ ਜੀ ਦਾ ਵੀ। ਜੀ, ਜੀ, ਜੀ।
ਠੀਕ ਹੈ ਜੀ, ਥੈਂਕ ਥੈਂਕ ਯੂ ਜਿੱਦਾਂ ਜਸਵੀਰ ਭੈਣ ਜੀ ਜੀ। ਦੱਸਦੇ ਆ ਕਿ ਆਹ ਦੂਸਰੇ ਫਰਾਡ ਹੁੰਦੇ ਆ, ਮੈਂ ਤੁਹਾਨੂੰ ਖੁਦ ਦੀ ਗੱਲ ਦੱਸਦੀ ਆ। ਹਾਂਜੀ ਮੈਂ ਤੇ ਮੇਰੇ ਹਸਬੈਂਡ ਦੇ ਇੱਥੇ ਤਾਂ ਕੁੜੀ ਦੀ ਕਾਲ ਆਈ, ਜੀ। ਕਹਿੰਦੀ ਮੈਂ ਤੁਹਾਨੂੰ ਬਹੁਤ ਲਾਈਕ ਕਰਦੀ ਆ ਫੇਸਬੁੱਕ ਤੇ, ਹਨਾ। ਤੇ ਇਹਨਾਂ ਨੇ ਦੱਸਿਆ ਕਿ ਮੈਂ ਤਾਂ ਮੈਰਿਡ ਆ, ਆਲਰੇਡੀ ਮੇਰੇ ਬੱਚੇ ਵੀ ਆ। ਕਹਿੰਦੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਲਾਈਕ ਕਰਦੀ ਆ। ਗੱਲ ਹੁੰਦੀ ਰਹੀ, ਐਵਰੀਡੇ ਗੱਲ ਕਰਦੀ ਰਹੀ। ਜੀ ਕਹਿੰਦੀ ਮੈਨੂੰ ਹਨਾ ਹੁਣ ਮੈਂ ਤੁਹਾਡਾ, ਮੇਰੇ ਚਾਚੇ ਨੇ ਬਹੁਤ ਮੇਰੇ ਪੈਸੇ ਸੀਗੇ ਤਾਂ ਮੇਰੇ ਨਾਲ ਬਹੁਤ ਫਰਾਡ ਕੀਤਾ, ਮੇਰੇ ਕੋਲ ਕਿੰਨੇ ਪੈਸੇ ਆ, ਮੈਨੂੰ ਤੁਸੀਂ ਆਪਣਾ ਅਕਾਊਂਟ ਨੰਬਰ ਦਿਓ ਮੈਨੂੰ। ਜੀ ਜੀ ਅਕਾਊਂਟ ਨੰਬਰ ਦਿਓ। ਤੇ ਸਾਨੂੰ ਤਾਂ ਪਤਾ ਹੀ ਸੀ ਕਿ ਇਹ ਫਰਾਡ ਆ, ਸਾਰੀਆਂ ਗੱਲਾਂ ਆਪਾਂ ਤੁਹਾਡੇ ਰੇਡੀਓ ਤੋਂ ਸੁਣਦੇ ਰਹਿੰਦੇ ਐਵਰੀਡੇ, ਹਨਾ। ਹਾਂਜੀ ਹਾਂਜੀ ਤਾਂ ਉਹ ਕੁੜੀ ਕਹੇ ਕਿ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਦੇ ਪਲੀਜ਼, ਤੂੰ ਮੇਰੀ ਹੈਲਪ ਕਰ ਸਕਦਾ ਆ, ਤੂੰ ਮੇਰੇ ਵਾਲੇ ਪੈਸੇ ਤੂੰ ਆਪਣੇ ਕੋਲ ਰੱਖ ਸਕਦਾ, ਮੈਂ ਇੱਥੇ ਆ ਜਾਵਾਂਗੀ, ਆਪਾਂ ਰਲ ਕੇ ਕੋਈ ਬਿਜ਼ਨਸ ਸਟਾਰਟ ਕਰਾਂਗੇ। ਜੀ 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 ਹਾਂਜੀ ਭਾਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਹਾਡੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ ਆ। ਠੀਕ ਹੈ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਓਕੇ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਜਿਹੜਾ ਇਹਨੇ ਆ ਹੁਣ ਕੁੜੀ ਵਾਲਾ ਦੱਸਿਆ ਜੀ ਫੇਸਬੁੱਕ ਤੇ, ਹੂੰ ਤੇ ਬਿਲਕੁਲ ਇਸੇ ਤਰ੍ਹਾਂ ਹੋ ਵੀ ਚੁੱਕਾ ਆ। ਜੀ ਕਿਸੇ ਨੇ ਆਪਣੇ ਫੇਸਬੁੱਕ ਤੇ ਹੀ ਪਾਇਆ ਸੀਗਾ, ਹੂੰ ਉਹ ਥੋੜੀ ਦੇਰ ਬਾਅਦ ਉਹਨਾਂ ਨੂੰ ਪੈਸੇ ਆਉਂਦੇ ਆ ਵੀ ਤੁਹਾਡੇ ਅਕਾਊਂਟ 'ਚ ਪਾਉਣੇ ਆ, ਜੀ ਤੇ ਉਸ ਤੋਂ ਬਾਅਦ ਉਹ ਦੇਖਦੇ ਕਿ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸੇ ਹੀ ਉੱਡ ਜਾਂਦੇ ਆ। ਹੂੰ ਜੀ ਜੀ ਸੋ ਇਹ ਬਹੁਤ ਸੀਕ੍ਰੇਟ ਰੱਖਣ ਵਾਲੀਆਂ ਆ ਚੀਜ਼ਾਂ। ਬਿਲਕੁਲ ਤੁਹਾਡਾ ਡੇਟ ਆਫ ਬਰਥ, ਹੂੰ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ, ਹਾਂਜੀ ਤੁਹਾਡਾ ਲਾਇਸੈਂਸ ਨੰਬਰ, ਤੁਹਾਡਾ ਪਾਸਪੋਰਟ ਹੂੰ ਤੇ ਤੁਹਾਡਾ ਬੈਂਕ ਅਕਾਊਂਟ। ਜਿਹੜੀਆਂ ਬੈਂਕ ਅਕਾਊਂਟ ਨਾਲ ਲਿੰਕ ਬੈਂਕ ਮੋਸਟ ਅਕਾਊਂਟ ਦੇ ਨਾਲ ਜਿਹੜਾ ਹੈ ਲਿੰਕ ਨਾ, ਇਹ ਬਹੁਤ ਜ਼ਰੂਰੀ ਆ। ਹਾਂਜੀ ਇਹ ਕਿਸੇ ਤੋਂ ਵੀ ਬਹੁਤਾ ਚੀਜ਼ਾਂ ਨਾ ਚੋਰੀ ਹੋ ਜਾਂਦੀਆਂ। ਜੀ ਜੀ ਬਿਲਕੁਲ। ਸਾਡੇ ਨਾਲ ਅਗਲੇ ਕਾਲਰ ਜੁੜਨਾ ਚਾਹੁੰਦੇ ਨੇ ਜੀ, ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਕਰਮਜੀਤ ਸਿੰਘ ਜੀ, ਤੁਸੀਂ ਆਉਣੇ ਰਹੋ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਤਾਂ ਇੱਕ ਫਰਾਡ ਸਾਡੇ ਮੁੰਡਾ ਦਾ ਬੱਚਾ, ਉਹਨੂੰ ਸ਼ੇਅਰ ਕਰਨ ਜੋ ਮੈਂ ਕਦੇ ਨਹੀਂ ਪੁੱਛਦੇ ਆ ਜੋ ਕਰਮਜੀਤ ਸਿੰਘ ਜੀ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ, ਤੁਸੀਂ ਪਲੀਜ਼ ਦੁਬਾਰਾ ਜੁੜ ਸਕਦੇ ਹੋ ਆਪਣੀ ਗੱਲ, ਤਾਂ ਜੋ ਵਧੀਆ ਸ਼ਾਨਦਾਰ ਤਰੀਕੇ ਨਾਲ ਤੁਹਾਡੀ ਗੱਲ ਰੱਖੀ ਹਾਂਜੀ ਜਾ ਹੁਣ ਸਕੇ। ਠੀਕ ਹੈ ਜੀ। ਹੁਣ ਠੀਕ ਹੈ। ਹੁਣ ਠੀਕ ਹੈ ਜੀ, ਠੀਕ ਹੈ ਹੁਣ ਹਾਂਜੀ ਠੀਕ ਹੈ। ਹਾਂਜੀ, ਮੈਂ ਨਾ ਇੱਕ ਫਰਾਡ ਸ਼ਾਇਦ ਤੁਸੀਂ ਬਹੁਤ ਘੱਟ ਸੁਣਿਆ ਹੋਵੇ, ਪਰ ਹੁੰਦਾ ਬਹੁਤ ਆ ਲੋਕਾਂ ਨਾਲ। ਜੀ ਦੱਸੋ ਕਿਹੜਾ। ਅਸੀਂ ਐਂਡ ਤੱਕ ਸਾਡੀ ਡੀਲ ਚਲੇ ਗਏ ਸੀ, ਐਂਡ ਤੇ ਜਾ ਕੇ ਸਾਨੂੰ ਪਤਾ ਲੱਗਾ ਉਸ ਫਰਾਡ ਬਾਰੇ। ਅੱਛਾ, ਜਦੋਂ ਤੁਸੀਂ ਘਰ ਰੈਂਟ ਤੇ ਲਾਉਣੇ ਆ। ਘਰ ਹਾਂਜੀ ਰੈਂਟ ਤੇ ਲਾਉਣੇ, ਜੀ ਠੀਕ ਹੈ ਜੀ। ਜੀ। ਹਾਂਜੀ, ਉਹ ਕੀ ਹੁੰਦਾ, ਤੁਹਾਨੂੰ ਈਮੇਲ ਆ ਜਾਂਦੀ ਹੈ ਜਦੋਂ ਤੁਸੀਂ ਆਨਲਾਈਨ ਆਪਣਾ ਘਰ ਪਾਤਾ ਵੀ ਅਸੀਂ ਓਵਰਸੀਜ਼, ਸਾਨੂੰ ਜੌਬ ਮਿਲ ਗਈ ਹੈ ਤੁਹਾਡੇ ਸ਼ਹਿਰ ਦੇ ਵਿੱਚ, ਜੀ ਤੇ ਅਸੀਂ ਤੁਹਾਡਾ ਘਰ ਅਸੀਂ ਰੈਂਟ ਕਰਨਾ ਚਾਹੁੰਦੇ ਆ। ਸਾਨੂੰ ਤੁਹਾਡਾ ਘਰ ਬਹੁਤ ਪਸੰਦ ਆ, ਮੇਰੇ ਨਾਲ ਛੋਟੀ ਜਿਹੀ ਬੱਚੀ ਵੀ ਆ, ਹੂੰ ਤੇ ਸਾਨੂੰ ਤੁਹਾਡਾ ਘਰ ਅਸੀਂ 4 ਮਹੀਨੇ ਦਾ ਤੁਹਾਨੂੰ ਰੈਂਟ ਵੀ ਪਹਿਲਾਂ ਦੇਵਾਂਗੇ, ਹਾਂਜੀ ਤੇ ਤੁਹਾਡੇ ਨਾਲ ਕਾਂਟਰੈਕਟ ਵੀ ਅਸੀਂ ਕਾਂਟਰੈਕਟ ਵੀ ਲਿਖ ਲਿਆ, ਕਾਂਟਰੈਕਟ ਵੀ ਭੇਜ ਦਿੱਤਾ, ਲੀਗਲੀ ਜਿੱਦਾਂ ਸਾਰਾ ਕੁਝ ਕੀਤਾ ਅਸੀਂ। ਜੀ ਉਹ ਐਂਡ ਤੇ ਜਾ ਕੇ ਮੇਰੀ ਵਾਈਫ ਉਹਨੂੰ ਬਾਰ-ਬਾਰ ਪੁੱਛ ਰਹੀ ਹੈ ਵੀ ਤੁਹਾਡੀ ਬੱਚੀ ਨੇ ਕਿੱਥੇ ਪੜ੍ਹਨਾ ਆ, ਤੇ ਉਹ ਕੋਈ ਜਵਾਬ ਨਹੀਂ ਦੇ ਰਿਹਾ ਇਸ ਗੱਲ ਦਾ। ਹੂੰ ਤੇ ਹਾਂਜੀ, ਤੇ ਉਹ ਫਿਰ ਸਾਨੂੰ ਥੋੜੀ ਸ਼ੱਕ ਪੈਣ ਲੱਗੀ। ਫਿਰ ਕੰਮ ਤੇ ਗੱਲ ਕੀਤੀ, ਉਹ ਕਹਿੰਦੇ ਓਵਰਸੀਜ਼ ਦਾ ਫਰਾਡ ਹੋ ਜਾਂਦਾ ਆ। ਫਿਰ ਉਹ ਜੀ ਕਹਿੰਦੇ ਵੀ ਸਾਡੀ ਕੰਪਨੀ ਵੱਲੋਂ ਬੰਦਾ ਆਊਗਾ, ਹੂੰ ਉਹ ਆ ਕੇ ਦਾ ਫਰਨੀਚਰ ਜਿਹੜਾ ਤੁਹਾਡੇ ਘਰ ਵਿੱਚ ਰੱਖ ਜੂਗੇ, ਤੇ ਤੁਹਾਨੂੰ ਜਿਹੜਾ ਉਹਦੇ ਚੈੱਕ ਵੀ ਜਿਹੜਾ ਉਹ ਵੀ ਨਾਲੇ ਅਸੀਂ 4 ਮਹੀਨਿਆਂ ਦੇ ਵਿੱਚ ਅਸੀਂ ਉਹ ਵੀ ਪਾ ਦਿਆਂਗੇ। ਜੀ ਉਹ ਫਿਰ ਸਾਨੂੰ ਸਮਝਣ ਲੱਗੇ ਵੀ ਸਾਡੇ ਨਾਲ ਫਰਾਡ ਕਿਸ ਤਰ੍ਹਾਂ ਹੋਊਗਾ। ਜਦੋਂ ਅਸੀਂ ਆਨਲਾਈਨ ਜਾ ਕੇ ਚੈੱਕ ਕੀਤਾ, ਅਸੀਂ ਉਹਨੂੰ ਕਿਹਾ ਵੀ ਆਪਣਾ ਡਰਾਈਵਿੰਗ ਲਾਇਸੈਂਸ, ਜਿੱਥੇ ਤੂੰ ਜੌਬ ਕਰਨੀ ਆ ਉਹਦਾ ਨੰਬਰ ਭੇਜ। ਜੀ 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 ਉਹਨਾਂ ਨੇ ਉਸੇ ਵੇਲੇ ਹੀ ਸਾਡੇ ਈਮੇਲ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਫਿਰ ਅਸੀਂ ਆਨਲਾਈਨ ਜਾ ਕੇ ਚੈੱਕ ਕੀਤਾ, ਉੱਥੇ ਹਜ਼ਾਰਾਂ ਲੋਕਾਂ ਦੇ ਨਾਲ ਇਹ ਫਰਾਡ ਹੋ ਚੁੱਕਾ ਹੈ। ਉਹ ਕੀ ਜੀ ਕਰਦੇ ਆ, ਤੁਹਾਨੂੰ ਕਹਿ ਦੇਣਾ ਵੀ ਫਰਨੀਚਰ ਤੁਹਾਡੇ ਘਰ ਅਸੀਂ ਭੇਜਣਾ ਆ, ਹਾਂਜੀ ਉਹਦੇ ਪੈਸੇ ਵੀ ਵਿੱਚੇ ਹੀ ਪਾਤੇ ਆ, ਤੁਸੀਂ ਉਹ ਜਿਹੜਾ ਫਰਨੀਚਰ ਦਾ $5000 ਜਾਂ $6000 ਜਿੰਨਾ ਵੀ ਆ, ਉਹ ਤੁਸੀਂ ਸਾਨੂੰ ਵਾਇਰ ਕਰ, ਇਸ ਕੰਪਨੀ ਨੂੰ ਵਾਇਰ ਕਰ ਦਿਓ, ਤੇ ਉਸ ਤੋਂ ਬਾਅਦ ਜਿਹੜਾ ਚੈੱਕ ਵੀ ਤੁਹਾਨੂੰ ਆ ਜਾਣਾ ਆ। ਪਰ ਉਹ ਚੈੱਕ ਜਿਹੜਾ ਓਵਰਸੀਜ਼ ਕਰਕੇ 2-3 ਵੀਕਾਂ ਬਾਅਦ ਉਹ ਡਿਕਲਾਈਨ ਹੋ ਜਾਣਾ, ਵੀ ਬੈਂਕ ਵਿੱਚ ਪੈਸੇ ਆ ਨਹੀਂ, ਜਿਹੜਾ ਤੁਸੀਂ ਵਾਇਰ ਕਰ ਦਿੱਤਾ 5000 ਉਹ ਤੁਹਾਡਾ ਜਾਂਦਾ ਲੱਗਣਾ। ਹਾਂਜੀ ਜੀ 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 ਠੀਕ ਹੈ ਜੀ, ਇਸ ਤਰ੍ਹਾਂ ਦੀ ਵੀ ਠੱਗੀ ਹੋ ਜਾਂਦੀ ਤੁਹਾਡੇ ਨਾਲ। ਥੈਂਕ ਹਾਂਜੀ ਯੂ ਹਾਂਜੀ, ਇਹ ਕਰਮਜੀਤ। ਤੁਸੀਂ ਆਨਲਾਈਨ ਜਾ ਕੇ ਦੇਖੋ, ਬਹੁਤ ਲੋਕਾਂ ਨਾਲ ਇਹ ਠੱਗੀ ਹੋ ਚੁੱਕੀ ਹੈ। ਜੀ ਜੀ ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ। ਓਕੇ, ਥੈਂਕ ਯੂ। ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਗੁਰਸ਼ਰਨ ਸਿੰਘ ਜੀ ਤੇ ਸਨੀ ਗਰੇਵਾਲ ਜੀ। ਉਹਨਾਂ ਦਾ ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ, ਇਹ ਬਿੱਲ ਮਾਫ ਕਰਾਉਣ ਵਾਲੀ ਜਿਹੜੀ ਗੱਲ ਆ, ਸਨੀ ਗਰੇਵਾਲ ਉਹਦੇ ਵਿੱਚ ਆਪਣੀ ਰਾਏ ਰੱਖ ਰਹੇ ਨੇ। ਉਹ ਕਹਿੰਦੇ ਕਿ ਬਿੱਲ ਮਾਫ ਕਰਵਾਉਣ ਵਾਲਿਆਂ ਦੀਆਂ ਕਾਲਸ ਐਵਰੀਡੇ ਆਉਂਦੀਆਂ। ਹਾਂ, ਐਵਰੀਡੇ 10 ਵਾਰ। ਜੀ ਬਿਲਕੁਲ। ਉਹ ਕਹਿੰਦੇ ਮੈਂ 2-3 ਵਾਰ ਗਾਲਾਂ ਕੱਢੀਆਂ, ਫਿਰ ਹੁਣ ਕੁੜੀਆਂ ਤੋਂ ਕਾਲ ਕਰਾਉਣ ਲੱਗ ਗਏ। ਮੈਂ ਕਿਹਾ ਕਿ ਤੁਸੀਂ ਸਾਡੀਆਂ ਭੈਣਾਂ ਵਰਗੀਆਂ, ਤੈਨੂੰ ਇਹ ਗਾਲਾਂ ਕੱਢਣੀਆਂ ਚੰਗੀਆਂ ਨਹੀਂ ਲੱਗਦੀਆਂ, ਤੇ ਇਸ ਕਰਕੇ ਸੌਰੀ ਕਹਿ ਕੇ ਫੋਨ ਕੱਟ ਦੇਈਦਾ। ਲੋਕਲ ਨੰਬਰਸ ਤੋਂ ਕਾਲ ਕਰਦੇ ਆ, ਬੰਦਾ ਚੁੱਕ ਵੀ ਲੈਂਦਾ, ਤੇ ਫਿਰ ਜਦੋਂ ਬੀਬੀ ਬੋਲਦੀ ਉਦੋਂ ਆਪਣੇ ਜਿਹੜੇ ਆਮ ਹੀ ਆਪਣੇ
ਭਾਈਚਾਰੇ ਦੇ ਵਿੱਚ ਆਦਤ ਆ ਕਿ ਆਪਾਂ ਥੋੜ੍ਹਾ ਜਿਹਾ ਅਦਬ ਨਾਲ ਗੱਲ ਕਰਦੇ ਹਾਂ ਕਿ ਭੈਣ ਜੀ ਜਾਂ ਮੈਮ ਕਹਿ ਕੇ ਆਪਾਂ ਗੱਲ ਕਰਦੇ ਹਾਂ। ਸੋ ਬਿਲਕੁਲ ਸਨੀ ਜੀ, ਇਸ ਤਰ੍ਹਾਂ ਦਾ ਵੀ ਹੋ ਰਿਹਾ। ਚਕਾਚੌਂਧ ਦੀ ਦੁਨੀਆ ਹੈ। ਬੀਬੀ ਨੇ ਦੱਸਿਆ, ਦੇਖੋ ਕਿਵੇਂ ਕਿਸ ਤਰੀਕੇ ਨਾਲ ਉਹ ਬੀਬੀ ਕਹਿ ਰਹੀ ਹੈ ਕਿ ਬੰਦਾ ਮੈਰਿਡ ਹੈ, ਕੋਈ ਫਰਕ ਨਹੀਂ, ਕੋਈ ਚੱਕਰ ਨਹੀਂ। ਸੋ ਇਸ ਤਰ੍ਹਾਂ ਦਾ ਜਿਹੜੀ ਇੰਟਰਨੈਟ ਦੀ ਦੁਨੀਆ ਹੈ, ਖਾਸ ਕਰਕੇ ਬਹੁਤਾ ਹਿੱਸਾ ਤਾਂ ਜਿਹੜਾ ਹੁਣ ਉਹ ਸੱਚਾਈ ਤੋਂ ਕੋਹਾਂ ਦੂਰ ਆ, ਅਸਲੀਅਤ ਤੋਂ ਕੋਹਾਂ ਦੂਰ ਆ, ਫੇਕ ਹੋਣਾ ਜ਼ਿਆਦਾ ਆ ਗਿਆ ਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ। ਵੇਲਾ ਇੱਕ ਬ੍ਰੇਕ ਦਾ ਹੋ ਚੱਲਿਆ ਬਲਵਿੰਦਰ ਕੌਰ ਜੀ ਆਪਣੇ ਪ੍ਰੋਗਰਾਮ ਦੇ ਵਿੱਚ। ਜੀ। ਕੁਝ ਜਿਹੜੇ ਸਰੋਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਕਾਲਸ ਦੇ ਜ਼ਰੀਏ ਜੁੜੇ ਹੋਏ ਨੇ, ਉਹ ਬ੍ਰੇਕ ਤੱਕ ਦੀ ਵੇਟ ਕਰ ਲੈਣ। ਅਸੀਂ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਰਾਏ ਰੱਖਾਂਗੇ। ਪ੍ਰੋਗਰਾਮ ਸਾਂਝੀ ਸਾਥ ਦੇ ਨਾਲ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਨਾਲ ਜੁੜਦੇ ਹਾਂ ਬਲਵਿੰਦਰ ਕੌਰ ਜੀ ਨੂੰ ਇੱਕ ਵਾਰ ਮੁੜ ਤੋਂ। ਬਲਵਿੰਦਰ ਜੀ, ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ, ਸਤਿ ਸਵਾਗਤ ਸ਼੍ਰੀ ਹੈ ਜੀ। ਅਕਾਲ ਜੀ, ਸਤਿ ਸ਼੍ਰੀ ਅਕਾਲ। ਜੀ, ਸੋ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਫਰਾਡ ਕਾਲਾਂ ਬਾਰੇ, ਫਰਾਡ ਦੇ ਨਵੇਂ-ਨਵੇਂ ਤਰੀਕਿਆਂ ਬਾਰੇ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਕੁਝ ਕਾਲਰਸ। ਪਹਿਲਾਂ ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ, ਫਿਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪਰਮਿੰਦਰ ਸਿੰਘ ਆ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਨੂੰ ਜੀ, ਤੇ ਜੀ, ਰੇਡੀਓ ਪੰਜਾਬੀ ਨਾਲ ਜੁੜੇ ਬੈਠੇ ਸਾਰੇ ਵੀਰ ਭੈਣਾਂ ਨੂੰ। ਜੀ, ਤੇ ਹਾਂਜੀ ਪਰਮਜੀਤ, ਬਹੁਤ ਕਾਲਾਂ ਜਿੱਦਾਂ ਆ ਰਹੀਆਂ, ਸਪੈਮ ਕਾਲ ਹੋਈ, +1 ਜੀ। ਕਰਕੇ ਕਾਲਾਂ ਕਰਦੇ ਆ ਲੋਕਲ ਨੰਬਰਾਂ ਤੋਂ। ਹੂੰ, ਤੇ ਫੋਨ ਉਠਾਓ ਨਾ ਤੁਸੀਂ ਕਦੇ ਵੀ, ਜਦ ਤੁਹਾਡਾ ਤੁਸੀਂ ਕਲਿੱਕ ਕਰ ਦਿੰਦੇ ਤਾਂ ਫਿਰ ਤੁਹਾਡੇ ਕੋਲ ਜਿਹੜਾ ਉਹਨਾਂ ਦੀ ਇਨਫੋਰਮੇਸ਼ਨ ਜਾਂਦੀ ਤਾਂ ਫਿਰ ਨੁਕਸਾਨ ਹੁੰਦਾ। ਜੀ, ਤੇ ਕੋਈ ਲਾਟੋ ਨਿਕਲੇ ਜਾਂ ਹੋ ਗਿਆ, ਕਿੰਨਾ ਇਹ ਪਖੰਡ ਕਰਦੇ ਆ ਬੈਠੇ ਨਾ, ਕੋਈ ਨਾ ਕੋਈ ਹੂੰ, ਜ਼ਰੀਆ ਲੁੱਟ ਖਸੁੱਟ ਕਰਨੇ ਦਾ ਇਹ ਤੋਰੀ ਆਉਂਦੇ ਆ ਜੀ। ਇਹਨਾਂ ਤੋਂ ਬਚਣਾ ਚਾਹੀਦਾ। ਬਹੁਤ ਬੰਦੇ ਜਿਹੜੇ ਹੁਣ ਭਾਜੀ ਹੁਣੀ ਪਹਿਲਾਂ ਦੱਸ ਕੇ ਗਏ, ਨੁਕਸਾਨ ਕਾਫੀ ਬੰਦਿਆਂ ਦੇ ਹੋ ਗਏ ਆ ਪੈਸੇ। ਜਿੱਦਾਂ ਕੋਈ ਤੁਹਾਡੀ ਲਾਟਰੀ ਨਿਕਲੇ, ਤੁਸੀਂ ਆਹ ਲੈ ਜਾਓ, ਏਦਾਂ ਪਤਾ ਹੋਣਾ ਚਾਹੀਦਾ ਵੀ ਜਦੋਂ ਅਸੀਂ ਕੀਤਾ ਪਾਇਆ ਹੀ ਕੁਝ ਨਹੀਂ ਤਾਂ ਸਾਡਾ ਅਵੇਲੇਬਲ ਹੈ ਹੀ ਨਹੀਂ, ਇਹਦੇ ਲਈ ਤਾਂ ਅਸੀਂ ਕਿਉਂ ਇੱਧਰ ਨੂੰ ਪਾਸੇ ਨੂੰ ਜਾਣਾ। ਜੀ, ਇਸ ਕਰਕੇ ਅਵੇਅਰ ਹੋਣ ਦੀ ਬਹੁਤ ਜ਼ਿਆਦਾ ਲੋੜ ਆ। ਹੁਣ ਜਿੰਨਾ ਲੋਕੀ ਵਿਹਲੇ ਬੈਠੇ ਆ, ਬਸ ਆਹ ਕੰਮ ਚਲਾਇਆ ਇਹਨਾਂ ਨੇ। ਜੇ ਇੰਡੀਆ ਬੈਠੇ ਕੋਈ ਕਿਤੇ ਬੈਠਾ, ਸਰ ਫਰਾਡ ਅੰਤ ਕੋਈ ਨਹੀਂ ਜੀ ਇਸ ਵੇਲੇ। ਜਿੱਦਾਂ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਲੋੜ ਆ ਸਾਰਿਆਂ ਨੂੰ। ਜੀ, ਇਸ ਜੀ, ਕਰਕੇ ਠੀਕ ਹੈ ਜੀ, ਹਾਂਜੀ, ਠੀਕ ਹੈ ਪਰਮਿੰਦਰ ਸਿੰਘ ਜੀ, ਬਹੁਤ-ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ। ਔਰ ਆਪਾਂ ਤਰੀਕਿਆਂ ਬਾਰੇ ਦੇਖੋ, ਤਰੀਕਿਆਂ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਪਹਿਲਾਂ ਕਾਲਿੰਗ ਦਾ ਤਰੀਕਾ ਸੀ, ਫਿਰ ਹੌਲੀ-ਹੌਲੀ ਈਮੇਲ ਦਾ ਤਰੀਕਾ ਇਜਾਦ ਹੁੰਦਾ ਗਿਆ। ਨਾਲੋਂ ਨਾਲ ਚੈੱਕਾਂ ਬਾਰੇ ਵੀ, ਲੋਕਾਂ ਨੂੰ ਲੋਟਰੀ ਬਾਰੇ ਦੱਸਣਾ। ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਲੋਕ ਡਰਦੇ ਬੜਾ ਨੇ ਐਕਸੈਂਟ ਦੇਖ ਕੇ, ਖਾਸ ਕਰਕੇ ਜਿਹੜੇ ਨਵੇਂ ਆਏ ਨੇ। ਉਹਨਾਂ ਨੂੰ ਐਂ ਲੱਗਦਾ ਯਾਰ ਸਾਥੋਂ ਕਿਸੇ ਡਿਪਾਰਟਮੈਂਟ ਦੀ ਅਣਗਹਿਲੀ ਨਾ ਹੋ ਜੇ, ਖੌਰਾ ਅਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਡਿਫਾਲਟਰ ਨਾ ਹੋ ਜਾਈਏ। ਸੋ ਇਹ ਸਾਰੀਆਂ ਜਿਹੜੀਆਂ ਡਰ ਤੇ ਭੈ ਦਾ ਮਾਹੌਲ ਪੈਦਾ ਕਰਨਾ ਤੇ ਫਿਰ ਤੁਹਾਨੂੰ ਗੱਲਬਾਤ ਦੇ ਵਿੱਚ ਫਸਾਉਣਾ, ਇਹ ਵੱਖ-ਵੱਖ ਤਰੀਕੇ ਨੇ। ਸੋ ਇੱਕ ਕਾਲਰ ਸਾਡੇ ਨਾਲ ਵੀ ਆਫ ਦੀ ਰਿਕਾਰਡ ਗੱਲਬਾਤ ਕਰ ਰਿਹਾ ਸੀ। ਉਹ ਵੀਰ ਟਰੱਕਿੰਗ ਦੇ ਨਾਲ ਜੁੜਿਆ ਹੋਇਆ ਸੀ। ਉਹ ਵੀਰ ਨੇ, ਉਹਦਾ ਕੋਈ ਦੋਸਤ ਜਿਹੜਾ ਉਹ ਇਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ। ਬੀਬੀ ਏਸ਼ੀਆ ਦੇ ਕਿਸੇ ਮੁਲਕ ਚੋਂ ਸੀ। ਚਲੋ ਅਸੀਂ ਖੈਰ ਮੁਲਕ ਦਾ ਨਾਮ ਕਾਹਨੂੰ ਲੈਣਾ ਤੇ ਨਾ ਹੀ ਉਹ ਟਰੱਕ ਡਰਾਈਵਰ ਦਾ ਲੈਣਾ। ਉਹ ਕਹਿੰਦੇ ਕਿ ਸਾਨੂੰ ਉਹਨੇ ਵੀਜ਼ਾ ਦਿਖਾਇਆ, ਸਾਨੂੰ ਦੱਸਿਆ, ਅਕਾਊਂਟ ਸਟੇਟਮੈਂਟ ਵੀ ਦਿਖਾਈਆਂ, ਵੀਜ਼ਾ ਦਿਖਾਇਆ ਕਿ ਮੈਂ USA ਆਉਣਾ ਚਾਹੁੰਦੀ ਹਾਂ ਤੇ ਮੈਂ ਇੱਥੇ ਆ ਕੇ ਮੇਰਾ ਵੀਜ਼ਾ ਲੱਗਿਆ ਹੋਇਆ। ਪੂਰਾ ਸਾਨੂੰ ਡਿਟੇਲ ਕੀਤੀ, ਚੈਟ ਹੁੰਦੀ ਰਹੀ, ਸਾਰਾ ਕੁਝ ਹੁੰਦਾ ਰਿਹਾ ਤੇ ਅਖੀਰ ਦੇ ਵਿੱਚ ਸਾਥੋਂ ਉਹਨੇ $1200 ਦੀ ਮੰਗ ਕੀਤੀ। ਚਲੋ ਮੁੰਡਾ 800 $700 ਉਹਨੇ ਦੱਸਿਆ ਕਿ ਉਹ ਭੇਜ ਬੈਠਾ। ਨਾ ਉਦੋਂ ਬਾਅਦ ਕੋਈ ਫੋਨ ਕਾਲ ਆਈ ਤੇ ਨਾ ਕੋਈ ਮੈਸੇਜ, ਨਾ ਕੋਈ ਚੈਟ ਤੇ ਨਾ ਕੋਈ ਸੁਨੇਹਾ, ਕੁਛ ਨਹੀਂ ਆਇਆ। ਸੋ ਇਸੇ ਤਰ੍ਹਾਂ ਵੀ ਇਹਨੂੰ ਕਹਿੰਦੇ ਆ ਹਨੀ ਟਰੈਪ। ਸੋ ਬਿਲਕੁਲ ਇਹ ਵੱਖ-ਵੱਖ ਤਰ੍ਹਾਂ ਦੀਆਂ ਠੱਗੀਆਂ ਨੇ। ਖਾਸ ਕਰਕੇ ਉਹਨਾਂ ਲੋਕਾਂ ਨੂੰ, ਕਿਉਂਕਿ ਜ਼ਰੀਏ ਨੇ, ਉਹ ਪਤਾ ਲੱਗ ਗਿਆ। ਤੁਹਾਡੀ ਪ੍ਰੋਫਾਈਲ ਦੇਖੀ ਕਿਸੇ ਨੇ ਫੇਸਬੁੱਕ ਤੇ, ਤੁਹਾਨੂੰ ਸੋਸ਼ਲ ਮੀਡੀਆ ਦੀ ਇੱਕ ਮਿਸਾਲ ਦਿੰਦੇ ਹਾਂ ਛੋਟੀ ਜਿਹੀ। ਫੇਸਬੁੱਕ ਤੇ ਤੁਹਾਡੀ ਪ੍ਰੋਫਾਈਲ ਤੇ ਗਿਆ ਬੰਦਾ, ਕੁਛ ਨਹੀਂ ਕਰਨਾ ਉਹਨੇ, ਤੁਹਾਡੇ ਲਾਈਕਸ ਦੇਖਣੇ ਆ, ਤੁਹਾਡੇ ਇੰਟਰਸਟ ਕਿਹੜੀ ਚੀਜ਼ ਦੇ ਵਿੱਚ ਆ। ਲਾਈਕਸ ਮੋਸਟਲੀ ਆਪਣਾ ਕਈ ਵਾਰੀ ਮੁੰਡੇ ਜਾਂ ਕੁੜੀਆਂ ਮੋਸਟਲੀ ਇੰਟਰਟੇਨਮੈਂਟ ਇੰਡਸਟਰੀ ਨੂੰ ਲਾਈਕ ਕਰਦੇ ਆ। ਕਿਸੇ ਨੇ ਕਿਸੇ ਗਾਇਕ ਨੂੰ ਲਾਈਕ ਕੀਤਾ, ਕਿਸੇ ਮੁੰਡੇ ਨੇ ਕਿਸੇ ਬੀਬੀ ਨੂੰ, ਕਿਸੇ ਮਾਡਲ ਨੂੰ ਲਾਈਕ ਕੀਤਾ ਹੁੰਦਾ ਤੇ ਉਹ ਫਿਰ ਕੀ ਕਰਦੇ ਆ, ਉਸੇ ਤਰ੍ਹਾਂ ਦਾ ਇੱਕ ਪ੍ਰੋਫਾਈਲ ਬਣਾਉਂਦੇ ਆ। ਜਿਹੜੀ ਪ੍ਰੋਫਾਈਲ ਮੇਨਟੇਨ ਕੀਤੀ ਹੁੰਦੀ ਹੈ ਪਿਛਲੇ 6 ਕੁ ਮਹੀਨਿਆਂ ਤੋਂ, ਉਹਦੀਆਂ ਸਾਰੀਆਂ ਉਹਦੇ 'ਚ ਫੋਟੋਆਂ ਪਾ ਦਿੰਦੇ ਆ ਤੇ ਉਹ ਤੁਹਾਨੂੰ ਫਰੈਂਡ ਰਿਕੁਐਸਟ ਭੇਜ ਦਿੰਦੇ ਆ। ਫਰੈਂਡ ਰਿਕੁਐਸਟ ਭੇਜ ਕੇ ਜਦੋਂ ਤੁਸੀਂ ਫੋਲੋ ਕਰਦੇ ਹੋ ਜਾਂ ਜੁੜ ਜਾਂਦੇ ਹੋ, ਉਹਨੂੰ ਪਤਾ ਲੱਗ ਗਿਆ ਕਿ ਲੈ ਵੀ ਇੰਟਰੋਡਕਸ਼ਨ ਹੋ ਗਈ ਹੈ ਬੰਦੇ ਦੀ। ਤੇ ਹੁਣ ਬਸ ਉਸ ਤੋਂ ਬਾਅਦ ਹੌਲੀ-ਹੌਲੀ ਚੈਟ ਸ਼ੁਰੂ ਹੋ ਜਾਂਦੀ ਹੈ। ਚੈਟ ਦੇ ਨਾਲ-ਨਾਲ ਉਹ ਤੁਹਾਡੀ ਸਾਈਕੀ ਰੀਡ ਕਰਦੇ ਜਾਂਦੇ ਕਿ ਬੰਦੇ ਨੂੰ ਆਹ ਜਿਹੜੀਆਂ ਠੱਗਬਾਜ਼ੀ ਦਾ ਮਹਿਕਮਾ ਵਾ, ਇਹਦੇ ਬਾਰੇ ਕਿੰਨੀ ਕੁ ਨੌਲੇਜ ਆ। ਫਿਰ ਉਹ ਤੁਹਾਨੂੰ ਇੱਕ ਪਾਸੇ ਰਿਲੇਸ਼ਨ ਵਾਲੇ ਪਾਸਿਓਂ ਫਸਾ ਲੈਂਦੇ ਆ ਤੇ ਦੂਜੇ ਪਾਸੇ ਟੈਕਨੀਕਲੀ। ਹੁਣ ਬੰਦਾ ਕਈ ਵਾਰੀ ਇਮੋਸ਼ਨਸ ਹੋਇਆ ਜਾਂ ਇਮੋਸ਼ਨਸ ਦੇ ਵਿੱਚ ਡਿਟੇਲਾਂ ਸ਼ੇਅਰ ਕਰ ਬੈਠਦਾ ਤੇ ਫਿਰ ਜਦੋਂ ਖਾਤੇ ਦਾ ਆਉਂਦਾ ਹੈ ਮੈਸੇਜ ਤੇ ਫਿਰ ਬੰਦਾ ਮਾਰਦਾ ਹੈ ਸਿਰ ਤੇ ਹੱਥ ਕਿ ਆਹ ਮੇਰੇ ਨਾਲ ਕੀ ਹੋ ਗਿਆ। ਸੋ ਇਸ ਤਰ੍ਹਾਂ ਦਾ ਬਹੁਤ ਕੁਝ ਹੋ ਰਿਹਾ। ਅੱਜ ਅਸੀਂ ਬੇਸ਼ੱਕ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ ਤੇ ਅਸੀਂ ਇਹ ਨਾ ਸਮਝੀ ਕਿ ਅਸੀਂ ਪਤਾ ਨਹੀਂ ਕਿੰਨੇ ਕੁ ਸਿਆਣੇ ਆ, ਅਸੀਂ ਪਤਾ ਨਹੀਂ ਕਿੰਨੇ ਕੁ ਸਮਾਰਟ ਆ ਦੁਨੀਆ ਪਰੇ ਤੋਂ ਪਰੇ। ਜੀ, ਬਿਲਕੁਲ, ਉਹ ਰੋਜ਼ ਹੀ ਤੁਹਾਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਲੁੱਟਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਹੁੰਦੀ ਆ। ਟਾਸਕ ਹੁੰਦੀ ਆ ਉਹਨਾਂ ਕੋਲ, ਜੀ, ਅੱਜ ਅਸੀਂ ਆਹੀ ਕਾਲਸ ਕਰਨੀਆਂ ਆ ਤੇ ਹੂੰ, ਧੜਾ-ਧੜ ਆ ਰਹੀਆਂ ਹੁੰਦੀਆਂ। ਕਈ ਵਾਰੀ ਆਪਾਂ ਨੂੰ ਗੁੱਸਾ ਵੀ ਆਉਂਦਾ, ਆਪਾਂ ਗਾਲਾਂ ਕੱਢਣ ਲੱਗ ਜਾਂਦੇ ਆ ਉਹਨਾਂ ਨੂੰ। ਜੀ, ਜੀ,
ਠੀਕ ਆ, ਕਈ ਵਾਰੀ ਉਹਨਾਂ ਦਾ ਟਾਈਮ ਬਰਬਾਦ ਕਰ ਸਕਦੇ ਆ, ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ। ਹਾਂਜੀ। ਅਦਰਵਾਈਜ਼ ਜੇ ਤੁਹਾਡੇ ਕੋਲ ਨਹੀਂ ਟਾਈਮ ਨਾ, ਹੂੰ, ਉਹਨਾਂ ਨੂੰ ਕੱਟ ਦਿਓ। ਪਰ ਹੂੰ, ਜੇ ਤੁਹਾਡੇ ਕੋਲ ਟਾਈਮ ਬਰਬਾਦ ਕਰਨ ਲਈ ਟਾਈਮ ਹੈਗਾ ਆ, ਹੈਗਾ ਬਿਲਕੁਲ। ਤੇ ਫਿਰ ਉਹਨਾਂ ਨੂੰ ਖਿੱਚ ਦਿਓ ਜਰਾ ਕੁ, ਖਿੱਚੀ ਚਲੋ ਅੱਗੇ ਤੋਂ ਹੂੰ, ਅੱਗੇ, ਤੁਹਾਨੂੰ ਤਾਂ ਕੁਝ ਵੀ ਨਹੀਂ ਪਤਾ ਹੈਗਾ। ਜੀ, ਬਾਅਦ ਵਿੱਚ ਦੱਸ ਦਿਓ ਤੁਸੀਂ ਭਾਈ, ਹੂੰ, ਮੋਦੀ ਨੇ ਤਾਂ ਉੱਥੇ ਲੁੱਟ ਕੇ ਖਾ ਲਿਆ, ਤੁਸੀਂ ਉਹਨਾਂ ਦੇ ਬਿੱਲ ਬੱਤੀਆਂ ਤੁਸੀਂ ਜੀ, ਦੋ ਜਾ ਕੇ, ਪਤਾ ਹੀ ਹੁੰਦਾ ਆਪਾਂ ਨੂੰ ਉਹ ਕੌਣ ਆ। ਹੂੰ, ਅੱਗੇ ਆ ਰੈਂਟਲ ਹਾਊਸ ਦੀ ਗੱਲ ਕੀਤੀ ਆ ਭਾਈ ਸਾਹਿਬ ਨੇ, ਉਹਨਾਂ ਨੇ ਹਾਂਜੀ, ਘਰ ਰੈਂਟ ਤੇ ਲਾਇਆ ਸੀਗਾ। ਹੂੰ, ਹੂੰ, ਜਦੋਂ ਤੁਸੀਂ ਰੈਂਟਲ ਘਰ ਲੈਣੇ ਵੀ ਜੀ, ਆ, ਸਪੈਸ਼ਲੀ ਕਈ ਵਾਰੀ ਫਰਾਡ ਨਹੀਂ ਹੁੰਦਾ ਤੁਹਾਡੇ ਨਾਲ, ਉਹ ਧੱਕਾ ਜਿਹਾ ਵੀ ਹੋ ਜਾਂਦਾ। ਏਅਰਬੀਐਨ ਤੇ ਤੁਸੀਂ ਘਰ ਰੈਂਟ ਤੇ ਲੈਣੇ ਆ, ਹੂੰ, ਤੁਹਾਡੇ ਗੈਸਟ ਆਉਣੇ ਹੁੰਦੇ, ਕਿਤੇ ਜਾਣਾ ਹੁੰਦਾ, 2 ਦਿਨ ਪਹਿਲਾਂ ਤੁਹਾਨੂੰ ਈਮੇਲ ਆ ਜਾਂਦੀ ਹੈ ਉਹਨਾਂ ਦੀ ਹੂੰ, ਕਿ ਨਹੀਂ, ਘਰ ਅਵੇਲੇਬਲ ਨਹੀਂ ਹੈਗਾ, ਕਿਉਂਕਿ ਜੀ, ਨਹੀਂ ਧਰਤੇ ਤੋਂ ਲਿਖਾਇਆ ਹੁੰਦਾ। ਹੂੰ, ਪਰ ਚਲੋ ਐਨੀਵੇ, ਜਦੋਂ ਤੁਸੀਂ ਘਰ ਰੈਂਟਲ ਕਰਦੇ ਆ ਤਾਂ ਤੁਸੀਂ ਪੈਸੇ ਆ ਜਿਹੜੇ ਉਹ ਪੇਪਾਲ ਵਗੈਰਾ ਇੱਦਾਂ ਦੀਆਂ ਜਿਹੜੀਆਂ ਨਾ ਕੰਪਨੀਆਂ, ਹਾਂਜੀ, ਪੈਸੇ ਰਿਟਰਨ ਕਰ ਦਿੰਦੀਆਂ ਤੁਹਾਡੇ। ਜੀ, ਕਿਉਂਕਿ ਆਪਾਂ ਲੋਕ ਜਾਂਦੇ ਆਉਂਦੇ ਆ ਕਿਤੇ, ਜ਼ਿਆਦਾ ਫੈਮਿਲੀ ਮੈਂਬਰ ਹੁੰਦੇ ਆ, ਆਪਾਂ ਇੱਕ ਘਰ ਰੈਂਟ ਤੇ ਕਰ ਲੈਂਦੇ ਆ ਵੀ ਹੋਟਲਾਂ ਨਾਲੋਂ ਇੱਕ ਥਾਂ ਆਪਣਾ ਪਰਿਵਾਰ ਆ ਉਹ ਬੈਠੂਗਾ, ਹੂੰ, 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 ਤੇ ਨਾਲੇ ਇੱਕ ਦੂਜੇ ਦੇ ਲਾਗੇ ਲਾਗੇ ਹੋਵਾਂਗੇ ਅਸੀਂ। ਹੂੰ, ਤੇ ਕਈ ਵਾਰ ਉੱਥੇ ਵੀ ਤੁਹਾਡੇ ਨਾਲ ਜਿਹੜੀ ਹੈ ਨਾ ਉਹ ਠੱਗੀ ਵੱਜਦੀ ਆ। ਜੀ, ਪਤਾ ਨਹੀਂ ਕਿਸੇ ਨਾਲ ਵੱਜੀ ਕਿ ਨਹੀਂ, ਪਰ ਸਾਡੇ ਨਾਲ ਇੱਕ ਵਾਰੀ 7 ਕੁ 8 ਸਾਲ ਪਹਿਲਾਂ ਨਾ ਵੱਜੀ। ਘਰ ਰੈਂਟ ਤੇ ਕਰ ਲਿਆ ਸੀ, ਜੀ, ਜੀ, ਘਰ ਰੈਂਟ ਤੇ ਕਰ ਲਿਆ ਤੇ ਚਲੇ ਗਏ ਜੀ। ਉਹ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ, ਆਪਣਾ ਨਾਂ ਵੀ ਦੱਸਤਾ, ਪੈਸੇ ਵੀ ਜਮ੍ਹਾਂ ਹੋ ਗਏ 8 ਦਿਨ ਪਹਿਲਾਂ, ਹੂੰ, ਤੇ ਗੱਲਬਾਤ ਵੀ ਉਹ ਕਰਦੇ ਰਹੇ। 1 ਦਿਨ ਪਹਿਲਾਂ ਵੀ ਕੀਤੀ, ਹਾਂ ਉਹਨੇ ਗੱਲ ਕੀਤੀ, ਹਾਂ ਘਰ ਰੈਂਟ ਤੇ ਹੈਗਾ, ਐਡਰੈਸ ਭੇਜ ਦਿੱਤਾ, ਸਭ ਕੁਝ ਦੇ ਦਿੱਤਾ। ਰਾਤ ਨੂੰ ਪਹੁੰਚੇ ਜਾ ਕੇ, ਜੀ, ਉਸ ਘਰ ਦੇ ਵਿੱਚ ਬੱਤੀਆਂ ਜਗਣ ਤੇ ਇੱਕ ਪਰਿਵਾਰ ਤੁਰਿਆ ਫਿਰੇ। ਹੂੰ, ਜਦ ਕਾਲ ਕੀਤੀ, ਸਾਨੂੰ ਬਾਹਰ ਸ਼ੀਸ਼ੇ ਦੇ ਵਿੱਚ ਹੀ ਦੀਦਾ ਆ, ਹੂੰ, ਹੂੰ, ਉਸੇ ਬੀਬੀ ਨੇ ਕਾਲ ਚੱਕੀ ਆ, ਜੀ, ਕਹਿੰਦੀ ਨਹੀਂ ਮੈਂ ਤਾਂ ਨਹੀਂ ਉਹ ਹੈਗੀ, ਕਿ ਹੂੰ, ਦੇਖ ਪੈਸੇ ਲਓ, ਉਹਦੇ ਅਕਾਊਂਟ 'ਚ ਚਲੇ ਗਏ। ਜੀ, ਚਲੋ ਤੁਸੀਂ ਜਦੋਂ ਦੂਰ ਕਿਤੇ ਜਾਂਦੇ ਆ ਤੁਸੀਂ ਕੋਈ ਨੀ, ਚਲੋ ਫਿਰ ਕਿਸੇ ਪੰਗੇ 'ਚ ਨਹੀਂ ਪਏ। ਹਾਂ, ਪਰਿਵਾਰ ਸੀਗਾ, ਹੋਟਲ ਲੈ ਕੇ ਰਹਿ ਲਿਆ ਸਾਰਿਆਂ ਨੇ। ਹੂੰ, 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 ਤੇ ਪਰ ਉਹਦੇ ਵਿੱਚ ਇਹ ਹੋਇਆ ਕਿ ਜਿਹੜਾ ਪੈਸੇ ਦਿੱਤੇ ਹੋਏ ਸੀਗੇ, ਉਹ ਪੇਪਾਲ ਰਾਹੀਂ ਦਿੱਤੇ ਹੋਏ ਸੀ, ਹਾਂਜੀ, ਉਹਨਾਂ ਨੇ ਉਹ ਰਿਟਰਨ ਕਰ ਦਿੱਤੇ। ਹੂੰ, ਹੂੰ, ਤੇ ਫਿਰ ਉਹ ਇਸ ਤਰ੍ਹਾਂ ਵੀ ਹੁੰਦਾ ਆ। ਜੀ। ਸੋ ਬਿਲਕੁਲ ਜੀ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜ ਜੀ, ਤੁਸੀਂ ਆਉਣੇ ਹੋ ਜੀ, ਆਪਣੀ ਗੱਲ ਰੱਖ ਸਕਦੇ ਸਤਿ ਸ੍ਰੀ ਅਕਾਲ ਜੀ ਭਾਈ। ਹੋ ਜੀ। ਹਾਂਜੀ, ਮੈਂ ਲਾਸਟ ਈਅਰ ਜਿੱਦਾਂ ਨਾ ਰੈਂਟਲ ਨਾਲ ਆਪਣੀ ਗੱਲ ਚੱਲਦੀ ਪਈ ਸੀ, ਰੈਂਟਲ ਬਾਰੇ ਜਿੱਦਾਂ ਮੈਂ ਲਾਸਟ ਈਅਰ ਸਰਚ ਕੀਤਾ ਸੀ, ਜਿੱਦਾਂ ਮੈਂ ਲੱਭਦਾ ਪਿਆ ਸੀ ਸੈਕਰਾਮੈਂਟੋ 'ਚ ਹੀ, ਹੂੰ, ਤੇ ਮੇਰੇ ਤਾਂ 3-4 ਵਾਰ ਜਿੱਦਾਂ ਇੱਦਾਂ ਦਾ ਹੋਇਆ ਕੇਸ, ਜਿੱਦਾਂ ਪਰ ਇਹ ਆ ਵੀ ਮੈਂ ਬਚ ਗਿਆ, ਜਿੱਦਾਂ ਕਹਿ ਲਓ ਸਿਆਣਪ ਕਹਿ ਲਓ, ਜਾਂ ਕਿਤੋਂ ਕਹਿ ਲਓ ਹੂੰ, ਵੀ ਕਈ ਵਾਰ ਮਿਹਰ ਹੋ ਗਈ ਰੱਬ ਦੀ। ਜੀ, ਜਿੱਦਾਂ ਕਈ ਘਰੇ ਜਿੱਦਾਂ ਜਾਂਦਾ ਸੀ, ਲੋਕਾਂ ਨੇ ਕੀ ਕੀਤਾ ਵੀ ਇੱਥੇ ਆਨਲਾਈਨ ਜਿੱਦਾਂ ਲੋਕੀ ਪਾ ਦਿੰਦੇ, ਜਿੱਦਾਂ apartment.com ਜਾਂ ਜ਼ੀਲੋ 'ਚ ਜਾਂ ਤੁਸੀਂ ਦੇਖਦੇ ਆ ਹਾਂਜੀ, ਹਾਂਜੀ, ਰੈਂਟ, ਤੇ ਉੱਥੇ ਜਦੋਂ ਜਾਂਦੇ ਸੀ ਘਰ, ਜਿੱਦਾਂ ਘਰ ਲੱਗਿਆ ਤੇ ਸੇਲ ਦਾ ਘਰ, ਹੂੰ, ਤੇ ਪਰ ਹੁੰਦਾ ਸੀ ਜਦੋਂ ਉਹਨਾਂ ਨੇ ਸਿਸਟਮ ਵਿੱਚ ਪਾਇਆ ਹੁੰਦਾ ਸੀ ਰੈਂਟ ਲਈ ਆ ਜੀ। ਹੂੰ, ਤੇ 3-4 ਵਾਰ ਜਿੱਦਾਂ ਉਹਨਾਂ ਨੇ ਕੰਟੈਕਟ ਵੀ ਕੀਤਾ, ਮੈਨੂੰ ਫੋਨ ਵੀ ਕੀਤੇ ਆ, ਮੈਸੇਜ ਕੀਤੇ ਵੀ ਹਾਂ ਜੀ ਮੈਂ ਓਨਰ ਆ ਜੀ, ਮੈਂ ਪਹਿਲਾਂ ਵੇਚਣਾ ਚਾਹੁੰਦਾ ਸੀ ਪਰ ਹੁਣ ਮੈਂ ਰੈਂਟ ਤੇ ਦੇਣਾ ਚਾਹੁੰਦਾ। ਜੀ, ਤੇ ਇੱਕ ਵਾਰ ਤਾਂ ਇਦਾਂ ਹੋਇਆ ਵੀ ਉਹ ਘਰ ਦੇ ਮੂਹਰੇ ਗਏ, ਤੇ ਘਰ ਦੇ ਜਿੱਦਾਂ ਪਹਿਲੇ ਉੱਥੇ ਕੋਈ ਰਹਿੰਦਾ ਪਿਆ ਸੀਗਾ, ਉਹ ਕਹਿੰਦੇ ਹੂੰ, ਇਹ ਤਾਂ ਘਰ ਮੇਰਾ ਆ, ਮੈਂ ਤਾਂ ਰਹਿਣਾ ਵੈਸੇ 2 ਸਾਲਾਂ ਤੋਂ, ਵੀ ਤੁਹਾਨੂੰ ਜੀ, ਕਹਿੰਦੇ ਇਨਫੋਰਮੇਸ਼ਨ ਦੇ ਦਿੱਤੀ ਇਹ। ਹਾਂਜੀ, ਤੇ ਇਸ ਤਰ੍ਹਾਂ ਦੀ ਮੈਂ ਇਹ ਚਾਹੁੰਦਾ ਵੀ ਇਸ ਤਰ੍ਹਾਂ ਬਹੁਤ ਜ਼ਿਆਦਾ ਜਿੱਦਾਂ ਹੈਗੇ ਨੇ ਲੋਕੀ, ਫਰੋਡ ਬਹੁਤ ਜ਼ਿਆਦਾ ਜਿੱਦਾਂ ਕਰਦੇ, ਬੰਦਾ ਕੋਈ ਵੀ ਸਰਚ ਕਰੇ ਬੜਾ ਧਿਆਨ ਨਾਲ ਕਰੇ, ਵੀ ਬਿਨਾਂ ਸੋਚੇ ਸਮਝੇ ਜਿੱਦਾਂ ਕੁਛ ਨਾ ਮਤਲਬ ਪੇਮੈਂਟ ਨਾ ਕਰੇ। ਜੀ, ਤੁਸੀਂ ਪੇਮੈਂਟ ਕਰਨ ਤੋਂ ਪਹਿਲਾਂ ਉੱਥੇ ਵਿਜ਼ਿਟ ਕਰ ਲਿਆ? ਘਰ ਮੈਂ ਜਾ ਵਿਜ਼ਿਟ ਕੀਤਾ, ਹਾਂਜੀ, ਏਰੀਆ payment ਦੇਖਣ ਕਿਸੇ ਨੂੰ ਗਏ। ਏਰੀਆ ਕੀਤੀ। ਤੇ ਇੱਥੇ ਤੱਕ ਕਿ ਮੈਨੂੰ ਇੱਕ ਨਿਊਯਾਰਕ ਤੋਂ ਵੀ ਆਇਆ ਬੰਦਾ, ਕਹਿੰਦਾ ਮੇਰਾ ਘਰ ਹੈਗਾ ਇੱਥੇ ਸੈਕਰਾਮੈਂਟੋ ਵਿੱਚ ਹੈਗਾ, ਰੋਜ਼ਵੈਲ 'ਚ, ਜੀ, ਵੀ ਤੁਸੀਂ ਘਰ ਵਿੱਚ ਮੈਨੂੰ ਏਦਾਂ ਕਰੋ, ਪੇਮੈਂਟ ਕਰ ਦਿਓ ਤੇ ਚਾਬੀ ਤੁਹਾਨੂੰ ਮੈਂ ਮੇਲ ਰਾਹੀਂ ਭੇਜ ਦਿੰਦਾ। ਹੂੰ, ਮੈਂ ਕਿਹਾ ਵੀ ਜੇ ਤੂੰ ਨਿਊਯਾਰਕ ਬੈਠਾ ਵੀ ਇਸ ਤਰ੍ਹਾਂ ਕਰੋ, ਰਿਸ਼ਤੇਦਾਰ ਸਾਡੇ ਨਿਊਯਾਰਕ ਬੈਠੇ ਆ ਵੀ, ਉਹ ਤੁਹਾਨੂੰ ਦੇ ਜਾਂਦੇ ਆ, ਪੈਸੇ ਵੀ ਦੇ ਦਿਓ, ਚਾਬੀ ਦੇ ਦਿਓ, ਤੁਸੀਂ ਡਾਕੂਮੈਂਟ ਦੇ ਦਿਓ ਉਹਨਾਂ ਨੂੰ। ਉਸ ਤੋਂ ਬਾਅਦ ਉਹਦਾ ਫੇਰ ਨਹੀਂ ਆਇਆ ਫੋਨ ਮੈਨੂੰ। ਕਿਆ ਬਾਤ ਹੈ, ਚਲੋ ਮੈਂ ਫੋਨ ਇੱਥੇ ਹੀ ਵੀ ਕਰ ਤੁਸੀਂ ਦਿੱਤਾ। ਅੱਛਾ, ਅੱਛਾ, ਹਾਂਜੀ, ਠੀਕ ਹੈ, ਤੁਹਾਡੇ ਤਾਂ ਮਤਲਬ ਕੋਈ ਮਗਰ ਹੀ ਲੱਗਿਆ ਹੋਇਆ ਸੀ, ਤੁਹਾਨੂੰ ਮੋਨੀਟਰੀ ਸਰਵੇਲੈਂਸ ਤੇ ਦੇਖ ਰਿਹਾ ਸੀ ਵੀ ਬੰਦਾ ਕੀ ਸਰਚ ਕਰ ਰਿਹਾ ਨੈਟ ਤੇ ਕਿਵੇਂ ਹਾਂਜੀ, ਇਹਨੂੰ ਹਾਂਜੀ। ਫਸਾਇਆ ਉਹ ਜੀ। ਐਕਚੁਅਲੀ ਨਾ ਇੱਕ ਹੀ ਬੰਦੇ ਨੇ ਜਿੱਦਾਂ ਕਰੋ ਅਲੱਗ-ਅਲੱਗ ਦੇ ਨਾਮ ਦੇ ਨਾਲ ਨਾ ਕਈ ਬਹੁਤ ਜ਼ਿਆਦਾ ਜਿੱਦਾਂ ਘਰ ਪਾਏ ਹੋਏ ਸੀ, ਜਿੱਦਾਂ ਆਵਾਜ਼ ਤੋਂ ਜਾਂ ਜਿੱਦਾਂ ਕਹਿ ਲਓ ਕਮਿਊਨੀਕੇਸ਼ਨ ਤੋਂ ਪਤਾ ਲੱਗ ਜਾਂਦਾ ਸੀਗਾ ਵੀ ਹੂੰ, ਬੰਦਾ ਇਹ ਮਿਲਦਾ ਜੁਲਦਾ ਹੀ ਹੈ ਜਿੱਦਾਂ ਆਵਾਜ਼ ਤੋਂ। ਤੇ ਹੂੰ, ਸਟੋਰੀ ਜਿੱਦਾਂ ਮਿਲਦੀ ਜੁਲਦੀ ਸੀ, ਕੋਈ ਕਹਿੰਦਾ ਮੈਂ ਵਾਸ਼ਿੰਗਟਨ ਤੋਂ ਆ ਜੀ, ਮੈਂ ਏਦਾਂ ਮੈਨੂੰ ਪ੍ਰੋਬਲਮ ਆ, ਮੇਰਾ ਘਰ ਇੱਥੇ ਪਿਆ, ਜੀ, ਮੈਂ ਮੂਵ ਹੋ ਗਿਆ ਸੀ, ਮੈਂ ਏਦਾਂ ਟੇਕ ਕੇਅਰ ਨਹੀਂ ਕਰਦਾ, ਮੈਨੂੰ ਫੈਮਿਲੀ ਚਾਹੀਦੀ ਹੈ, ਚਲੋ ਤੁਸੀਂ ਮੈਨੂੰ ਇੰਨੇ 'ਚ ਦੇ ਦਿਓ ਰੈਂਟ। ਹੂੰ, ਯਾਨੀ ਇਸ ਤਰ੍ਹਾਂ ਦੇ ਹੋਏ ਬਹੁਤ ਜ਼ਿਆਦਾ। ਮੈਂ ਤਾਂ ਪਹਿਲੀ ਵਾਰ ਟਰਬਲ ਕੀਤਾ ਜਿੱਦਾਂ 10 ਸਾਲਾਂ 'ਚ, ਫਿਰ ਏਦਾਂ ਦਾ ਮੈਂ ਸੁਣਿਆ ਨਹੀਂ ਸੀ, ਪਰ ਜਦੋਂ ਫੇਸ ਕੀਤਾ ਨਾ 3-4 ਵਾਰ, ਜੀ, ਤੇ ਮੈਂ ਫਿਰ ਮਹਿਸੂਸ ਕੀਤਾ। ਇੱਕ ਵਾਰ ਤਾਂ ਇਸ ਤਰ੍ਹਾਂ ਹੋਇਆ ਜੀ, ਜਦੋਂ ਮੈਂ ਘਰ ਦੇ ਦੇਖਣ ਗਿਆ ਤਾਂ ਉੱਥੇ ਓਨਰ ਨੇ ਕੀ ਕੀਤਾ, 911 ਕਰ ਦਿੱਤਾ। ਅੱਛਾ, ਉਹ ਕਹਿੰਦੇ ਜੀ ਕੋਈ ਸਸਪੈਕਟਡ ਪਰਸਨ ਆਇਆ ਜੀ, ਸਾਡਾ ਘਰ ਵੱਲ ਦੇਖਦਾ ਪਿਆ। ਐਕਚੁਅਲੀ ਘਰ ਦੇ ਬਾਹਰ ਹੂੰ, ਕੈਮਰੇ ਲੱਗੇ ਸੀ, ਮੈਂ ਤਾਂ ਕਿਹਾ ਚਲੋ ਘਰ ਦੇ ਬੰਦੇ ਨੇ ਫੋਨ ਕੀਤਾ ਰੈਂਟ ਤੇ ਦੇਣਾ, ਵੀ ਚਲੋ ਦੇਖ ਲਿਆ ਰੈਂਟ ਤੇ ਕਿਸ ਤਰ੍ਹਾਂ ਦਾ ਘਰ ਹੈਗਾ। ਜੀ, ਤੇ ਉਸੇ ਟਾਈਮ ਮੈਂ ਬੰਦੇ ਨੂੰ ਫੋਨ ਵੀ ਕੀਤਾ, ਮੈਨੂੰ ਕਹਿੰਦਾ ਵੀ ਮੈਂ ਇਸ ਟਾਈਮ ਪਹੁੰਚਣ ਵਾਲਾ ਤੁਹਾਡੇ ਕੋਲ 10 ਮਿੰਟਾਂ 'ਚ, ਤੁਸੀਂ ਸਾਨੂੰ ਬਾਹਰੋਂ ਦੇਖ ਲਓ,
ਵੀ ਤੁਹਾਨੂੰ ਪਤਾ ਲੱਗ ਜਾਊ ਵੀ ਘਰ ਕਿੱਦਾਂ। ਮੈਂ ਕਿਹਾ ਜੇ ਬਾਹਰੋਂ ਦੇਖਣਾ ਸਾਨੂੰ ਅੰਦਰੋਂ ਤਾਂ ਦਿਖਾ, ਸਾਨੂੰ ਖੋਲ ਕੇ। ਤੇ ਉਦੋਂ ਨੂੰ ਪੁਲਿਸ ਪਹੁੰਚ ਗਈ। ਤੇ ਮੈਂ ਉੱਥੇ ਘੰਟਾ ਵੇਟ ਕਰਿਆ, ਬੰਦਾ ਨਹੀਂ ਆਇਆ। ਪੁਲਿਸ ਜ਼ਰੂਰ ਆ ਗਈ, ਮੈਂ ਪੁਲਿਸ ਨੂੰ ਸਾਰਾ ਕੁਝ ਦਿਖਾਇਆ, ਮੈਂ ਕਿਹਾ ਦਿਖਾਇਆ, ਪਰ ਬੰਦੇ ਨੇ ਕੋਲ ਹੀ ਨਹੀਂ ਕੀਤੀ ਉਸ ਤੋਂ ਬਾਅਦ। ਜੀ ਜੀ ਤੇ ਇਸ ਤਰ੍ਹਾਂ ਦਾ ਮੈਂ ਤਾਂ ਇਹੀ ਕਹਿੰਦਾ, ਚਲੋ ਜਿਹੜੇ ਆਪਣੇ ਭਾਈਚਾਰੇ ਹੈਗੇ ਆ, ਜਿਹੜੇ ਹੈਗੇ ਇਸ ਤਰ੍ਹਾਂ ਮਤਲਬ ਸਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ। ਥੈਂਕ ਯੂ ਰਾਜ ਜੀ, ਥੈਂਕ ਯੂ। ਸੋ ਸਾਡੇ ਅਗਲੇ ਕਾਲਰ ਨੇ ਜੀ ਰਵਿੰਦਰਪਾਲ ਸਿੰਘ। ਸਤਿ ਸ਼੍ਰੀ ਅਕਾਲ ਰਵਿੰਦਰ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਮੈਂ ਬਿਗ ਸਵੀਟ ਤੋਂ ਬੋਲਦਾ ਜੀ। ਆਪਣੀ ਕੋਈ ਪਹਿਲਾਂ ਗੱਲ ਹੋਈ ਸੀ, ਮੇਰੇ ਨਾਲ ਇੱਕ ਫਰਾਡ ਹੋਇਆ ਬਹੁਤ ਵੱਡਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਪਹਿਲਾਂ ਵੀ ਕੀਤੀ ਥੋੜੀ ਜਿਹੀ, ਪਰ ਹੁਣ ਕਰੋ ਆਰਾਮ ਦੇ ਨਾਲ। ਹਾਂਜੀ, ਉਹ ਮੇਰਾ ਨਾ ਐਕਚੁਅਲੀ ਬਿਜ਼ਨਸ ਹੈ ਜੀ ਇੱਥੇ ਜੀ। ਤੇ ਮੈਂ ਉਹ ਬਿਜ਼ਨਸ ਦੇ ਵਿੱਚ ਬੰਦੇ ਨੇ ਨਾ LA ਦੀ ਹੈ ਕੰਪਨੀ, ਉਹ ਹਜੇ ਵੀ ਕੰਪਨੀਆਂ ਚੱਲਦੀ ਹੈ, ਸਾਰਾ ਕੁਝ ਵਰਕ ਆ, ਔਨ ਦਾ ਵਰਕ ਆ ਉਹ। ਜੀ ਜੀ। ਉਹਨੇ ਸਾਨੂੰ ਚੈੱਕ ਭੇਜਤਾ ਜੀ ਬਿਜ਼ਨਸ ਡੀਲ ਕਰਕੇ ਸਾਡੇ ਨਾਲ। ਤੇ ਉਸ ਤੋਂ ਬਾਅਦ ਕਹਿੰਦਾ ਡਰਾਈਵਰ ਆਉਂਦਾ ਤੇ ਉਹਨੂੰ ਪੈਸੇ ਨਾ ਫੇਸਬੁੱਕ WhatsApp ਤੇ ਫੇਸਬੁੱਕ ਦੇ ਵਾਈਫ ਨੂੰ ਕਹਿੰਦਾ ਵੀ ਟ੍ਰਾਂਸਫਰ ਕਰ ਦਿਓ ਉਹਦੇ ਅਕਾਊਂਟ 'ਚ। ਉਹਦੀ ਕੰਪਨੀ 'ਚ ਅਸੀਂ ਪੈਸੇ ਟ੍ਰਾਂਸਫਰ ਕਰਤੇ ਜੀ। ਉਦੋਂ ਚੌਥੇ ਦਿਨ ਬਾਅਦ ਉਹਨੇ ਚੈੱਕ ਬੈਂਕ ਦੇ ਵਿੱਚੋਂ ਨਾ ਉਹ ਕਰਾਤਾ, ਜਿੱਦਾਂ ਕਹਿੰਦੇ ਸਾਡੀ ਡੀਲ ਨਹੀਂ ਹੋਈ। ਹਾਂਜੀ। ਅਸੀਂ ਬੈਂਕ 'ਚ ਗਏ, ਪੁਲਿਸ ਰਿਪੋਰਟ ਕਰਾਈ, ਕੁਛ ਸਾਰਾ ਕੁਝ ਕਰਾਇਆ ਜੀ, ਕੁਛ ਨਹੀਂ ਸਾਡੇ ਹੱਥ ਪੱਲੇ ਪਿਆ। ਤੁਸੀਂ ਇਹ ਦੇਖ ਲਓ ਵੀ ਕਿੱਥੇ ਅਸੀਂ ਬੈਂਕ ਮੈਨੇਜਰ ਨੂੰ ਮੈਂ ਤਾਂ ਕਿਹਾ, ਮੈਂ ਕਿਹਾ ਵੀ ਜਦੋਂ ਅਸੀਂ ਬੈਂਕ 'ਚ ਤੇਰਾ ਬਿਜ਼ਨਸ ਅਕਾਊਂਟ ਖੁਲਾਇਆ ਸੀ ਨਾ, ਸਾਡੀ ਸਾਰੀ ਇਨਫੋਰਮੇਸ਼ਨ ਚੈੱਕ ਕੀਤੀ ਸੀ ਜੀ। ਸਾਡਾ IRS ਕੋਲੇ, ਸਾਰਿਆਂ ਕੋਲੇ ਸਾਡੀ ਇਨਫੋਰਮੇਸ਼ਨ ਹੈ। ਉਹੀ ਕੰਪਨੀ ਦੀ ਇਨਫੋਰਮੇਸ਼ਨ ਹੈਗੀ ਹੈ, ਕੰਪਨੀ ਆਲਰੇਡੀ ਉਹ ਵਰਕ ਕਰਦੀ ਹੈ, ਉਹ ਅਕਾਊਂਟ ਵਰਕ ਕਰ ਰਿਹਾ ਬੈਂਕ ਦੇ ਵਿੱਚ, ਵੈਲਜ਼ ਫਾਰਗੋ ਬੈਂਕ ਦੇ ਵਿੱਚ ਉਹਦਾ ਅਕਾਊਂਟ ਹੈ ਜੀ 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 ਉਸ ਬੰਦੇ ਦਾ। ਕੁਛ ਨਹੀਂ ਹੋਇਆ ਜੀ, ਸਾਨੂੰ ਕਹਿੰਦਾ 90 ਦਿਨ ਤੁਸੀਂ ਵੇਟ ਕਰੋ ਤੇ ਤੁਹਾਡੇ ਹੋਪਫੁਲੀ ਪੈਸੇ ਆ ਜਾਣਗੇ। ਮੈਂ ਕਿਹਾ ਪੈਸਿਆਂ ਦੀ ਗੱਲ ਨਹੀਂ ਹੈਗੀ, ਸਾਨੂੰ ਪ੍ਰੋਬਲਮ ਹੁੰਦਾ ਕਿਸੇ ਹੋਰ ਨਾਲ ਨਾ ਇਹ ਕੰਮ ਹੋਵੇ ਜੀ। ਇੱਥੋਂ ਅਮਰੀਕਾ ਦੇ ਵਿੱਚ ਰਜਿਸਟਰ ਕੰਪਨੀ ਹੈ, ਫਰਮ ਹੈ, ਸਾਰਾ ਕੁਝ ਹੈ। ਤੁਸੀਂ ਦੱਸੋ ਕੀ ਕਰੋਗੇ ਜੀ? ਮੇਰੇ ਕਹਿਣ ਦਾ ਸਿਰਫ ਇੰਨਾ ਕੀ ਮਤਲਬ ਸੀਗਾ ਕਿ ਅੱਜ ਦੀਆਂ ਕਾਲਾਂ ਉਹ ਤਾਂ ਆਉਂਦੀਆਂ ਇੰਡੀਆ ਤੋਂ ਆਉਂਦੀਆਂ, ਤਾਂ LA ਦੀ ਕੰਪਨੀ ਹੈ ਜੀ। ਜੀ ਜੀ ਜੀ। ਸਾਡੇ ਕੋਲ ਇਹਦੀ ਸਾਰੀ ਇਨਫੋਰਮੇਸ਼ਨ ਹੈ, ਟੈਕਸਟ ਮੈਸੇਜ, WhatsApp, ਸਾਰਾ ਕੁਝ ਹੈਗਾ ਉਹਦਾ ਜੀ। ਅਸੀਂ ਇੱਥੇ ਪੁਲਿਸ ਰਿਪੋਰਟ ਵੀ ਕਰਾ ਕੇ ਆਏ ਹਾਂ ਤੇ ਇੱਕ ਹੋਰ ਡਿਪਾਰਟਮੈਂਟ ਉੱਥੇ ਰਿਪੋਰਟ ਕਰਾਈ ਹੁੰਦੀ, ਬੈਂਕ 'ਚ ਵੀ ਕਰਾਈ ਹੈ। ਤੇ ਜਿਹੜਾ ਸਾਡਾ ਮੇਰਾ ਅਕਾਊਂਟ ਬੈਂਕ ਆਫ ਅਮਰੀਕਾ ਸੀ, ਉਹਦਾ ਵੈਲਜ਼ ਫਾਰਗੋ ਬੈਂਕ ਸੀਗਾ। ਬੈਂਕ ਟੂ ਬੈਂਕ ਗੱਲ ਹੋਈ ਹੈ ਉਹਨਾਂ ਦੀ ਆਪਸ ਵਿੱਚ। ਉਹ ਕਹਿੰਦਾ ਜੀ ਉਹ ਕੰਪਨੀ ਬਹੁਤ ਵਧੀਆ ਹੈ, ਏਦਾਂ ਹੈ। ਮੈਂ ਕਿਹਾ ਵੀ ਸਾਡੇ ਦੱਸੋ ਅਸੀਂ ਮਾੜੇ ਆ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਉਹ ਮੇਰੀ ਕਹਿਣ ਦਾ ਤਾਂ ਇੰਨਾ ਕੀ ਮਤਲਬ ਸੀ ਵੀ ਦੇਖ ਲਓ ਕਈ ਥਾਂ ਤੇ ਜਾ ਕੇ ਬੈਂਕ ਵੀ ਹੱਥ ਖੜੇ ਕਰ ਜਾਂਦੇ ਆ, ਹਨਾ ਜੀ। ਕਰ ਗਏ ਜੀ, ਬੈਂਕ ਹੱਥ ਖੜੇ ਕਰ ਗਏ ਜੀ। ਜੀ ਜੀ। ਠੀਕ ਹੈ ਜੀ। ਹਾਂਜੀ, ਸਾਡੇ ਕੋਲ ਸਾਰੀ ਉਹਦੀ ਇਨਫੋਰਮੇਸ਼ਨ ਹੈ, A ਤੋਂ ਲੈ ਕੇ Z ਤੱਕ ਸਾਰਾ ਫਰਾਡ ਦਾ ਕੇਸ ਅਸੀਂ ਫਾਈਲ ਕਰਤਾ। ਜੀ ਜੀ ਜੀ। ਠੀਕ ਹੈ ਜੀ ਰਵਿੰਦਰ ਜੀ, ਬਿਲਕੁਲ ਤੁਹਾਡੀ ਇਹ ਜਾਣਕਾਰੀ ਕਿਸੇ ਹੋਰ ਦੇ ਕੰਮ ਆ ਸਕਦੀ ਹੈ ਜੀ। ਨਹੀਂ, ਮੈਂ ਤਾਂ ਮੇਰੇ ਕਹਿਣ ਦਾ ਤੇ ਮਤਲਬ ਸੀ ਆਪਣੀਆਂ ਉਹ ਕਾਲਾਂ ਹੁੰਦੀਆਂ ਉਹ ਰੋਜ਼ ਹੀ ਹੁੰਦੀਆਂ ਸਾਨੂੰ। ਪਰ ਇਸ ਤਰ੍ਹਾਂ ਵੀ ਹੋ ਜਾਂਦਾ। ਹਾਂ, ਔਰ ਕੰਪਨੀ ਅੱਜ ਵੀ ਐਕਟਿਵ ਹੈ, ਵਰਕ ਹੈ, ਉਹਦੇ 100 ਕਿੰਨੇ ਮੋਡਲ ਹੈ ਉਹਨਾਂ ਦੇ। ਜੀ ਜੀ ਜੀ। ਅੱਜ ਵੀ, ਔਰ ਅਸੀਂ ਕੋਈ ਇਹ ਨਹੀਂ ਵੀ ਬੰਦਾ ਕਹਿੰਦਾ ਵੀ ਆਪਾਂ ABC ਬੰਦੇ ਨਾਂ ਦੇ ਪੈਸੇ ਟ੍ਰਾਂਸਫਰ ਕਰਤੇ ਜਾਂ ਸਾਨੂੰ ਬਕਾਇਦਾ ਚੈੱਕ ਆਇਆ। ਸਾਡੇ ਕੋਲ ਚੈੱਕ ਦੀ ਕਾਪੀ ਹੈਗੀ ਹੈ, ਅਸੀਂ ਉਹ ਨਾਲ ਲਾਈ ਬੈਂਕ ਦੇ, ਔਰ ਉਹ ਰਜਿਸਟਰ ਕੰਪਨੀ ਹੈ। ਜੀ ਜੀ। ਸਾਰਾ ਹੀ ਪਤਾ ਕਰ ਲਿਆ, ਪਰ ਤੁਸੀਂ ਦੇਖ ਲਓ ਵੀ ਕਿੱਥੋਂ ਤੱਕ ਇਹ ਕੰਮ ਚੱਲਦਾ। ਠੀਕ ਹੈ ਜੀ, ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ, ਥੈਂਕ ਯੂ ਰਵਿੰਦਰ ਜੀ, ਥੈਂਕ ਯੂ। ਫਰਾਡ ਨਵੇਂ ਤੋਂ ਨਵੇਂ ਆ ਰਹੇ ਆ। ਜੀ 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 ਜੀ। ਸਾਡੇ ਨਾਲ ਅਗਲੇ ਕੁਝ ਕਾਲਰ ਨੇ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ। ਆ ਭਾਈ ਸਾਹਿਬ ਜਿਹੜੇ ਕਹਿ ਕੇ ਗਏ ਆ ਨਾ, ਸਾਡੇ ਕੋਲ ਸਾਰਾ ਕੁਝ ਹੈਗਾ। ਹਾਂਜੀ। ਇਹਨਾਂ ਨੂੰ ਕਹੋ ਜੋ ਮੈਂ ਕਹਿਣ ਲੱਗਾ ਲਿਖ ਲੈਣ ਜੀ। ਇਹਨਾਂ ਨੂੰ ਕਹੋ ਜਿਹੜੀ ਕਾਪੀ ਹੈਗੀ ਆ ਇਹਦੇ ਕੋਲ, ਉਹ ਵੀ ਕਾਪੀ ਬਣਾ ਕੇ। ਹਾਂਜੀ। ਪੁਲਿਸ ਦੀ ਰਿਪੋਰਟ ਆ, ਪੁਲਿਸ ਵਾਲਿਆਂ ਨੇ ਕੁਝ ਨਹੀਂ ਕਰਨਾ। ਜੀ ਜੀ, ਠੀਕ ਹੈ। ਤੇ ਜਿਹੜੀ ਬੈਂਕ ਵਾਲੇ ਆ, ਬੈਂਕ ਵਾਲੇ ਮੋਸਟਲੀ ਜਿਹੜਾ ਵੀ ਅਕਾਊਂਟ ਹੋਣਾ ਉਹਨਾਂ ਨੂੰ ਜਾਣਦੇ ਹੋਣੇ ਆ, ਜਾਂ ਕੋਈ ਉਹਨਾਂ ਦਾ ਕੋਈ ਵਿੱਚੋਂ ਵਿੱਚ ਕੋਈ ਨਾ ਕੋਈ ਰਿਲੇਸ਼ਨਸ਼ਿਪ ਹੋਊਗਾ। ਇਹਦੀ ਕਾਪੀ ਬਣਾ ਕੇ ਡਿਸਟ੍ਰਿਕਟ ਅਟਾਰਨੀ ਦੀ ਆਫਿਸ ਦੇ ਵਿੱਚ ਦੇ ਕੇ ਆਓ। ਜੇ ਉਹਨਾਂ ਦੀ $500 ਤੋਂ ਉੱਤੇ ਚੈੱਕ ਹੈਗੀ ਆ, ਉਹਨਾਂ ਨੂੰ ਪੂਰੇ ਪੈਸੇ ਆ ਜਿਹੜੇ ਨਾ ਡਿਸਟ੍ਰਿਕਟ ਅਟਾਰਨੀ ਪਰਸੂ ਕਰੂ। ਡਿਸਟ੍ਰਿਕਟ ਅਟਾਰਨੀ ਦੇ ਇੱਕ ਡਿਪਾਰਟਮੈਂਟ ਹੁੰਦੀ ਆ, ਰਿਕਵਰੀ ਯੂਨਿਟ, ਜਿਹੜਾ ਫਾਈਨੈਂਸ ਦੇ ਫਰਾਡ ਦੇਖਦੀ ਹੈ ਡਿਪਾਰਟਮੈਂਟ ਹੁਣ। ਹਾਂਜੀ ਹਾਂਜੀ, ਉਹਦੀ ਰਿਕਵਰੀ ਯੂਨਿਟ ਹੈਗੀ ਆ। ਉਹਨਾਂ ਕੋਲ ਜੇ $500, ਇਹ ਡਿਪੈਂਡ ਕਰਦਾ ਉਹਨਾਂ ਦੀ ਚੈੱਕ ਕਿੰਨੇ ਦੀ ਹੈ। ਜੇ $30 ਦੀ ਚੈੱਕ ਆ, ਉਹਨਾਂ ਨੇ ਕੁਝ ਨਹੀਂ ਕਰਨਾ। ਠੀਕ ਹੈ ਠੀਕ ਹੈ। ਜੇ $500 ਤੋਂ ਉੱਤੇ ਹੋਊਗੀ ਇਹਦੀ ਅਮਾਊਂਟ ਹੁੰਦਾ ਆ। ਜੇ ਅਮਾਊਂਟ ਤੋਂ ਐਕਸੀਡ ਹੈਗੀ ਆ, ਜੇ ਉਹਨਾਂ ਦਾ ਡਿਸਟ੍ਰਿਕਟ ਅਟਾਰਨੀ ਦਾ ਖਰਚ ਆਉਣਾ, ਜੇ ਉਹਨਾਂ ਦਾ ਖਰਚ ਕਰੋ ਖਰਚ ਹੀ $5000 ਆਉਣਾ, ਤੇ ਇਹਨਾਂ ਦੀ ਚੈੱਕ ਹੈਗੀ ਆ $600 ਦੀ, ਉਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਸਿਰਫ ਇਹ ਤਕੜੀ ਵਿੱਚ ਪਾ ਕੇ ਉਹਨਾਂ ਨੂੰ ਤੋਲਣਾ ਪੈਂਦਾ ਕੀ ਕਰਨਾ ਅਸੀਂ ਜੀ। ਤੇ ਜੇ ਇਹਨਾਂ ਕੋਲ ਪੈਸੇ ਹੈਗੇ ਆ, ਇਹ ਅਮਰੀਕਾ ਆ, ਇੱਥੇ ਏਦਾਂ ਦੀਆਂ ਕੰਪਨੀਆਂ ਨਾ ਰੋਜ਼ ਹੀ ਆਉਂਦੀਆਂ, ਰੋਜ਼ ਹੀ ਦੇਖੀਦੀਆਂ।
ਤੇ ਜਿੱਥੇ ਦੀ ਮਰਜ਼ੀ ਦੌੜ ਲੈਣ, ਇਹ ਛੱਡਣੀਆਂ ਨਹੀਂ ਚਾਹੀਦੀਆਂ। ਨਾ ਇਹਨਾਂ ਨੂੰ ਛੱਡਣਾ ਚਾਹੀਦਾ। ਇਹਨਾਂ ਕੋਲੋਂ ਪੈਸੇ ਕਢਾ ਕੇ ਜਿੰਨਾ ਤੁਹਾਡਾ ਆਪਣਾ ਟਾਈਮ ਖਰਾਬ ਹੁੰਦਾ, ਜਿੰਨੇ ਤੁਹਾਡੇ ਪੈਸੇ ਇੱਕ ਘੰਟੇ ਦੀ ਤੁਹਾਡੀ ਵੈਲਿਊ ਹੈਗੀ ਆ, ਜੇ ਤੁਹਾਨੂੰ $50 $100 ਇਨਕਮ ਆ ਇੱਕ ਘੰਟੇ ਦੀ, ਉਹਦੇ ਹਿਸਾਬ ਦੇ ਨਾਲ ਜੱਜ ਦੇ ਮੋਹਰੇ ਪਾਓ ਗੱਲ ਕਿ ਹਾਂ ਵੀ ਮੇਰੇ 20 ਘੰਟੇ ਖਰਾਬ ਹੋਏ ਆ, ਮੈਨੂੰ ਇੰਨੇ ਚਾਹੀਦੇ ਆ। ਬਾਕੀ ਜਿਹੜਾ ਪੇਪਰ ਵਰਕ ਟ੍ਰੇਲ ਆ ਸਾਰਾ ਆਪਣੇ ਕੋਲ, ਉਹਨਾਂ ਨੂੰ ਜੱਜ ਦੇ ਮੋਹਰੇ ਰੱਖੋ। ਜਿਹੜੀ ਡਿਸਟ੍ਰਿਕਟ ਜੱਜ ਨੂੰ ਜਾ ਕੇ ਕਹੋਗੇ, ਜਿੱਦਾਂ ਦੀ ਮਰਜ਼ੀ ਕੰਪਨੀ ਹੋਵੇ, ਉਹਨਾਂ ਨੂੰ ਉਹਦੇ ਗੋਡੇ, ਉਹਨਾਂ ਨੂੰ ਉੱਤੇ ਗੋਡਿਆਂ ਤੇ ਬੈਠਣਾ ਪਊਗਾ। ਹੋਰ ਕੋਈ ਨਹੀਂ ਕੁਝ ਵੀ ਕਰ ਸਕਦਾ। ਇਹ ਸਾਰ ਨਾਲੋਂ ਵਧੀਆ ਤਰੀਕਾ ਆ, ਇੱਕੋ ਹੀ ਤਰੀਕਾ ਆ, ਹੋਰ ਕੋਈ ਤਰੀਕਾ ਵੀ ਨਹੀਂ ਹੈਗਾ ਇਹਨਾਂ ਨੂੰ। ਠੀਕ ਹੈ ਜੀ ਸਤਨਾਮ ਜੀ, ਥੈਂਕ ਯੂ ਬਹੁਤ ਬਹੁਤ। ਲੋਕੀ ਜਿਹੜੇ ਟਰੱਕਾਂ ਵਾਲੀਆਂ ਕੰਪਨੀ ਦਾ ਟਾਇਰ ਪਵਾ ਲੈਂਦੀਆਂ ਜੀ, ਫੋਨ ਕਰਕੇ ਸਾਨੂੰ ਆਹ ਟਾਇਰ ਪਾ ਦਿਓ। ਅਸੀਂ 5 10 ਦਾ ਟਾਇਰ ਪਾਉਂਦੇ ਰਹੇ ਆ, ਬਾਅਦ ਚ ਪੈਸੇ ਦੇਣ ਲੱਗੇ ਨਹੀਂ, ਤੇ ਆਪੇ ਹੀ ਲੈ ਕੇ ਆਉਂਦੇ ਆ, ਨਾਲ ਫਿਰ ਮਾਫੀ ਮੰਗਦੇ ਆ, ਨਾਲ ਫਿਰ ਜੇ ਤੁਸੀਂ ਉਹਨਾਂ ਨੂੰ ਬੜੂਏ ਵਿੱਚ ਦੁੱਖ ਲੱਗਦਾ ਹੈ ਨਾ ਜੀ, ਉਸ ਵੇਲੇ ਉਹਨਾਂ ਨੂੰ ਸਮਝ ਲੱਗਦੀ ਹੈ, ਉਹਨਾਂ ਦੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਦੁੱਖ ਨਹੀਂ ਲੱਗਦਾ ਜੀ। ਬੜੂਏ ਚ ਦੁੱਖ ਲੱਗਦਾ ਨਾ ਜਿਸ ਵੇਲੇ, ਉਸ ਵੇਲੇ ਉਹਨਾਂ ਨੂੰ ਬੜੀ ਸੋਹਣੀ, ਬਿਲਕੁਲ ਉਹਦੇ ਵੇਲੇ ਸਮਝ ਆਉਂਦੀ ਹੈ। ਕਈ ਲੋਕਾਂ ਦੀ ਨਾ ਗੱਲ ਸਮਝਣ ਦੀ ਭਾਸ਼ਾ ਆਪਦੀ ਆਡੀ ਹੁੰਦੀ, ਉਸੇ ਭਾਸ਼ਾ ਜੀ ਸਮਝਦੇ ਆ। ਹੋਰ ਕੀ ਭਾਸ਼ਾ? ਅਸੀਂ ਆ ਗਏ ਆ, ਅਸੀਂ ਇੰਡੀਆ ਤੋਂ ਆ ਗਏ, ਸਾਰਾ ਕੁਝ ਪੰਜਾਬ ਤੋਂ ਆ ਗਏ ਇੱਥੇ। ਅਸੀਂ ਛੱਡ ਕੇ ਸਾਰਾ ਕੁਝ ਉੱਥੇ ਪਿੱਛੇ ਛੱਡ ਕੇ ਇਸ ਕਰਕੇ ਤਾਂ ਨਹੀਂ ਆਏ ਸੀਗੇ ਗੱਲ ਕਿ ਹਾਂ ਵੀ ਇਦਾਂ ਦੀਆਂ ਇਹਨਾਂ ਨੂੰ ਦੇ ਦਈਏ ਕਮਾ ਕੇ ਸਾਰਾ ਕੁਝ ਜੀ। ਠੀਕ ਹੈ ਸਤਨਾਮ ਜੀ। ਜਿਹੜੇ ਆ ਇਹ ਥੋੜਾ ਸੋਚ ਕੇ ਆਪਣੇ ਬੰਦੇ ਆ ਜਿਹੜੇ ਹੈ ਨਾ, ਕਿਸੇ ਉੱਤੇ ਕਿਸੇ ਨੂੰ ਉਂਗਲੀ ਕਰਨ ਲੱਗੇ ਬਹੁਤ ਛੇਤੀ ਕਰ ਦਿੰਦੇ ਆ। ਆਪਣਾ ਨਹੀਂ ਪਤਾ ਗੱਲ ਕਿ ਹਾਂ ਵੀ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ, ਅਸੀਂ ਬਿਜ਼ਨਸ ਵਿੱਚ ਪੈ ਗਏ ਆ, ਪਰ ਸਾਡੀ ਨੌਲੇਜ ਜਿੰਨੀ ਹੋਣੀ ਚਾਹੀਦੀ ਆ ਉਨੀ ਹੈਗੀ ਹਾਂਜੀ, ਕੋਈ ਵੀ ਬਿਜ਼ਨਸ ਹੋਵੇ। ਚਲੋ ਇਹ ਠੀਕ ਹੈ ਜੀ, ਥੈਂਕ ਯੂ ਸਤਨਾਮ ਜੀ। ਜੀ ਚਲੋ ਇਹ ਤਾਂ ਇਹ ਹੈ ਵੀ ਕਈ ਵਾਰੀ ਬੰਦਾ ਸਮਝਦਾਰ ਬੰਦੇ ਨਾਲ ਵੀ ਧੋਖਾ ਤਾਂ ਹੋ ਜਾਂਦਾ। ਧੋਖਾ ਤੇ ਠੱਗੀ ਦੋ ਅਲੱਗ-ਅਲੱਗ ਲਫ਼ਜ਼ ਹੈ। ਧੋਖਾ ਉੱਥੇ ਹੁੰਦਾ ਜਿੱਥੇ ਆਪਾਂ ਭਰੋਸਾ ਕਰ ਬੈਠੇ ਹਾਂ, ਠੱਗੀ ਅਣਜਾਣੇ ਜਾਣੇ ਚ ਵੀ ਹੋ ਜਾਂਦੀ ਹੈ ਜੀ। ਅਨਿਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸ਼ਰਮਾ ਜੀ, ਨਮਸਕਾਰ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਸੀਗਾ ਵੀ ਜਦੋਂ ਆਪਾਂ ਫੇਸਬੁੱਕ ਦੇ ਉੱਤੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਕੁਝ ਵੀ ਸਰਚ ਕਰਦੇ ਆ ਜੀ, ਤੇ ਆਪਾਂ ਨੂੰ ਉਦਾਂ ਦੀਆਂ ਹੀ ਐਡਸ, ਉਦਾਂ ਦੇ ਹੀ ਆਪਾਂ ਨੂੰ ਮੈਸੇਜ, ਉਦਾਂ ਦੇ ਆਪਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ। ਅਗਰ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਤਾਂ ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਏਦਾਂ ਹੀ ਹੁੰਦਾ ਜੀ। ਥੈਂਕ ਯੂ ਜੀ ਅਨਿਲ ਜੀ, ਥੈਂਕ ਯੂ। ਪਰਮਜੀਤ ਕੌਰ ਜੀ, ਸਮਾਂ ਸਮਾਪਤੀ ਵਾਲਾ ਭੈਣ ਜੀ, ਤੁਸੀਂ ਗੱਲ ਸ਼ਾਰਟ ਹੀ ਰੱਖਿਓ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਬਿੱਲ ਤੇ ਜਿਹੜੇ ਮੰਗਦੇ ਹੀ ਨੇ, ਖਾਸ ਕਰਕੇ ਟੀਵੀ ਦੇ ਕਨੈਕਸ਼ਨ ਵਾਲੇ ਕਹਿ ਦਿੰਦੇ ਨੇ ਤੁਹਾਡਾ ਇੰਨਾ ਮਾਫ ਹੋ ਜਾਊਗਾ, ਇੰਨਾ ਮਾਫ ਹੋ ਜਾਊਗਾ। ਮਗਰੋਂ ਫਿਰ ਲੈਂਗੁਏਜ ਵੀ ਸਾਡੀ ਤੇ ਆ ਜਾਂਦੇ ਨੇ, ਯੂ ਟਾਕਿੰਗ ਪੰਜਾਬੀ, ਸਾਨੂੰ ਸਮਝ ਆਉਂਦੇ ਆ ਤਾਂ ਆਪਣਾ ਹੀ ਬੰਦਾ ਹੈਗਾ। ਇਹ ਤਾਂ ਹੋਇਆ ਇੱਕ ਬਹੁਤ ਵੱਡਾ ਫਰਾਡ, ਅੱਜ ਨਹੀਂ ਹੈਗਾ, 2007 ਦੀ ਗੱਲ ਹੈ। ਅਸੀਂ ਨਵੇਂ ਇੱਥੇ ਆਏ ਸੀਗੇ, ਤੇ ਮੈਂ ਤੇ ਮੇਰੇ ਹਸਬੈਂਡ ਜੌਬ ਕਰਦੇ ਸੀ ਉਦੋਂ, ਮੈਂ ਨਹੀਂ ਕਰਦੀ, ਤੇ ਮੇਰੇ ਹਸਬੈਂਡ ਨੂੰ ਫੋਨ ਆਇਆ ਬੈਂਕ ਤੋਂ, ਕਹਿੰਦੇ ਜੀ ਤੁਹਾਡਾ ਅਕਾਊਂਟ ਕਿਹੜੇ ਚ। ਇਹਨਾਂ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਕੁਛ ਵੀ ਫਰਾਡ ਵੀ ਹੋ ਸਕਦਾ। ਇਹਨਾਂ ਨੇ ਦੱਸ ਦਿੱਤਾ ਵੀ ਮੇਰਾ ਚੇਜ਼ ਵਿੱਚ ਹੈਗਾ, ਹਨਾ। ਤੇ ਉਹ ਫਿਰ ਕਹਿਣ ਲੱਗ ਪਏ, ਕਹਿੰਦੇ ਤੁਹਾਡੇ ਨਾਲ ਤੁਹਾਨੂੰ ਸਖਤੀ ਹੋ ਜਾਣੀ ਆ। ਇੰਗਲਿਸ਼ ਬੋਲ ਰਹੀ ਸੀ ਲੇਡੀ, ਕਹਿੰਦੀ ਵੀ ਤੁਹਾਡਾ 60,000 ਤੁਸੀਂ ਲੋਨ ਲਿਆ ਹੋਇਆ ਬੈਂਕ ਤੋਂ ਜੀ, ਤੁਸੀਂ ਮੈਨੂੰ ਸੋਸ਼ਲ ਸਿਕਿਉਰਿਟੀ ਦਿਓ ਆਪਣੀ ਜੀ। ਤੇ ਮੈਂ ਆਪਣੇ ਹਸਬੈਂਡ ਨੂੰ ਇਸ਼ਾਰਾ ਕਰਾਂ, ਉਹ ਹੈ ਵੀ ਕਿੰਨੀ ਸੀ, ਹਾਲੇ 2 ਸਾਲ ਵਿਚਾਰੇ ਨੂੰ ਕੰਮ ਕਰਦੇ ਹੋਏ ਸੀ। ਮੇਰੀ ਬੇਟੀ ਨੇ ਕਿਹਾ ਸੀ ਵੀ ਕੁਛ ਵੀ ਹੋ ਜਾਏ ਕਿਸੇ ਨੂੰ ਸੋਸ਼ਲ ਸਿਕਿਉਰਿਟੀ ਨਹੀਂ ਦੇਣੀ। ਉਹ ਇੱਕ ਦਿਨ ਗੱਲ ਹੋ ਗਈ, ਰੋਜ਼ ਹੀ ਫੋਨ ਕਰਕੇ ਦੁਖੀ ਕਰਨ ਲੱਗ ਪਈ ਇਹਨਾਂ ਨੂੰ। ਤੇ ਮੈਂ ਇਹਨਾਂ ਨੂੰ ਹਾਰ ਕੇ ਕਿਹਾ, ਮੈਂ ਕਿਹਾ ਹੁਣ ਜਦੋਂ ਮੈਂ ਬੇਟੀ ਨੂੰ ਦੱਸਿਆ, ਮੈਂ ਕਿਹਾ ਜਦੋਂ ਹੁਣ ਫੋਨ ਉਹੀ ਆਵਾਜ਼ ਹੁੰਦੀ ਸੀ, ਮੈਂ ਬੇਟੀ ਨੂੰ ਦੱਸਿਆ, ਬੇਟੀ ਕਹਿੰਦੀ ਜਦੋਂ ਤੁਸੀਂ ਫੋਨ ਕਰੇਗੀ ਨਾ ਡੈਡੀ ਏਦਾਂ ਹੀ ਮਾਰਦੇ ਰਹਿੰਦੇ ਧੁਰਲੀਆਂ, ਤੇ ਉਹ ਹਾਂਜੀ ਯਸ ਮੈਡਮ ਕਰਦੇ ਰਹਿੰਦੇ, ਫੋਨ ਫੜ ਲਈ। ਤੇ ਉਹਨੂੰ ਕਹੀ ਵੀ ਜਦੋਂ ਤੂੰ ਲੋਨ ਦਿੱਤਾ ਸੀਗਾ ਤੇ ਤੂੰ ਮਤਲਬ ਸੋਸ਼ਲ ਸਿਕਿਉਰਿਟੀ ਲਈ ਸੀਗੀ ਵੀ ਸਾਡੇ ਕੋਲ ਹੈ ਨਹੀਂ। ਉਹ ਏਦਾਂ ਹੀ ਹੋਇਆ, ਮੈਂ ਕੁਦਰਤੀ ਬਾਹਰੋਂ ਆਈ ਸਬਜ਼ੀ ਸੁਬਜ਼ੀ ਲੈ ਕੇ ਗਰੋਸਰੀ, ਤੇ ਫੋਨ ਤੇ ਲੱਗੇ ਹੋਏ, ਨਹੀਂ ਮੈਡਮ ਨੋ ਮੈਡਮ ਯਸ ਮੈਡਮ ਕਰੀ ਜਾਣਾ ਨਾ, ਜਿੱਦਾਂ ਪਾਉਂਦਾ ਹੁੰਦਾ ਬੰਦਾ। ਮੈਂ ਕਿਹਾ ਮੈਨੂੰ ਫੋਨ ਦੇ ਦਿਓ, ਮੈਂ ਫੋਨ ਫੜਿਆ, ਕੋਈ ਬਹਾਦਰੀ ਵਾਲੀ ਗੱਲ ਨਹੀਂ, ਮੈਂ ਗੱਲ ਕਰਨੀ ਜਿਹੜਾ ਬੰਦਾ 60,000 ਹੀ ਇੱਕੋ ਵਾਰੀ ਕਹਿ ਦੇ ਤੇ ਬੰਦੇ ਦੇ ਅਕਾਊਂਟ ਤੇ 600 ਵੀ ਨਾ ਹੋਵੇ ਜੀ। ਬਿਲਕੁਲ ਇਹ ਤਾਂ ਸਹੀ ਨਾ ਸੋਚਣ ਵਾਲੀ ਗੱਲ ਹੈ। ਪਰੇਸ਼ਾਨ ਮੇਰੇ ਨਾਂ ਤੇ ਖਰੇ ਕਿੰਨੇ ਲੋਨ ਲੈ ਲਿਆ ਇੰਨਾ। ਤੇ ਉਹ ਮੈਂ ਫੋਨ ਫੜਿਆ, ਮੈਨੂੰ ਕਹਿੰਦੀ ਯਾ ਦਿਸ ਇਜ਼ ਯੂਰ ਹਸਬੈਂਡ, ਨਾਮ ਲੈ ਕੇ ਕਹਿੰਦੀ ਸਰਦਾਰਾ ਸਿੰਘ, ਯੈਸ ਮੈਡਮ ਵਾਟ ਹੈਪਨ। ਉਹ ਕਹਿੰਦੀ ਵੀ ਇਹਦੇ ਲੋਨ ਹੈਗਾ $60,000 ਦਾ, ਕਿ ਤੁਹਾਡੇ ਤੇ ਨਾਲ ਬਹੁਤ ਪ੍ਰੋਬਲਮ ਬਣਨ ਵਾਲੀ ਹੈ ਨਾ, ਵੀ ਕਿਸ਼ਤ ਨਹੀਂ ਤੁਸੀਂ ਦਿੱਤੀ ਕੋਈ। ਸੋ ਪਲੀਜ਼ ਕਹਿੰਦੀ ਗਿਵ ਮੀ ਡੇਟ ਆਫ ਬਰਥ ਐਂਡ ਗਿਵ ਮੀ ਸੋਸ਼ਲ ਸਿਕਿਉਰਿਟੀ ਜੀ।
ਉਹ ਮੈਂ ਉਲਟੀ ਪੈ ਗਈ। ਮੈਂ ਕਿਹਾ ਮੇਰੀ ਇੰਗਲਿਸ਼ ਤਾਂ ਇੰਨੀ ਕੀ ਸੀ, ਪਰ ਮੈਂ ਕਿਹਾ ਵਾਟ ਹੈਪਨ ਵੈਨ ਯੂ ਗਿਵ ਦ ਲੋਨ, ਯੂ ਰਿਮੈਂਬਰ ਯੂ ਗਿਵ ਲੋਨ ਵਿਦਆਊਟ ਬਿਲਕੁਲ ਸਿਕਿਉਰਿਟੀ। ਬਿਲਕੁਲ ਤੁਸੀਂ ਕਿਵੇਂ ਦਿੱਤਾ ਵੀ ਸੋਸ਼ਲ ਹਾਂ ਸਿਕਿਉਰਿਟੀ? ਮੈਂ ਕਿਹਾ ਕਿਵੇਂ ਤੁਸੀਂ, ਮੈਂ ਕਿਹਾ ਯੂ ਹੈਵ ਐਵਰੀਥਿੰਗ, ਪਲੀਜ਼ ਡੂ yourself what happened they are going, ਜੀ we don't know। ਜੀ ਬਸ ਫਿਰ ਉਹਨੇ ਫੋਨ ਕਰ ਦਿੱਤਾ, ਮੁੜ ਕੇ ਫੋਨ ਨਹੀਂ ਆਇਆ। ਮੇਰੇ ਹਸਬੈਂਡ ਕਹਿੰਦੇ ਭੈਣੇ ਤੂੰ ਪਹਿਲਾਂ ਹੀ ਫੜ ਲੈਂਦੀ ਫੋਨ, ਮੇਰੀ ਜਾਨ ਛੁੱਟ ਜਾਂਦੀ ਹੈ। ਜਨਾਨੀ ਨੇ ਮੇਰੇ 15 ਦਿਨ ਠੀਕ ਹੈ ਖਾ ਲਏ। ਜੀ ਜੀ ਥੈਂਕ ਤਾਂ ਯੂ ਏਦਾਂ ਹੋ ਜਾਂਦਾ ਹੈ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਜਾਗਰੂਕ ਹੋਣਾ ਹਰੇਕ ਲਈ ਬੜਾ ਜ਼ਰੂਰੀ ਹੈ। ਜੀ ਪੁਰਾਣੇ ਤਾਂ ਚਲੋ ਬਹੁਤ ਸਮਝਦਾਰ ਹੋ ਗਏ ਨੇ, ਨਵਿਆਂ ਨੂੰ ਵੀ ਕਈ ਨਵਿਆਂ ਵਾਰੀ ਨੂੰ ਠੱਪੀ ਕਈ ਲਾ ਜਾਂਦੇ ਨੇ। ਉਹ ਵੀ ਲਾ ਜਾਂਦੇ ਨੇ। ਤੁਹਾਡੇ ਪ੍ਰੋਗਰਾਮਾਂ ਨਾਲ ਸਭ ਦੀਆਂ ਅੱਖਾਂ ਖੁੱਲਦੀਆਂ ਨੇ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ। ਔਰ ਵਾਕਈ ਗੱਲ ਹੈ, ਜਿੱਥੇ ਲਾਲਚ ਹੁੰਦਾ ਉੱਥੇ ਉਹਨੂੰ ਘੇਰਦੇ ਨੇ, ਪਤਾ ਲੱਗ ਜਾਂਦਾ ਬੰਦੇ ਦਾ ਵੀ ਆਹ ਹੁਣ ਸਾਡੇ ਚੁਗਲ ਵਿੱਚ ਆ ਗਿਆ, ਜੀ ਜੀ ਬਿਲਕੁਲ ਹੈ ਨਾ। ਓਕੇ ਜੀ, ਥੈਂਕ ਯੂ ਫੋਨ ਦੇਣ ਲਈ। ਜੀ ਥੈਂਕ ਯੂ ਸਾਰਿਆਂ ਦਾ। ਥੈਂਕ ਸਤਿ ਯੂ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਥੈਂਕ ਯੂ ਜੀ ਬਲਵਿੰਦਰ ਜੀ। ਜੀ, ਜੀ, ਬਿਲਕੁਲ ਫਰੋਡ ਬਹੁਤ ਤਰ੍ਹਾਂ ਦੇ ਹੁੰਦੇ ਆ, ਅਸੀਂ ਕਵਰ ਨਹੀਂ ਕਰ ਸਕੇ ਹੂੰ ਕਿਉਂਕਿ ਟਾਈਮ 1 ਘੰਟਾ ਕੁਛ ਨਹੀਂ ਹੁੰਦਾ। ਜੀ ਫੋਨ ਕਾਲਸ ਆਉਂਦੀਆਂ, ਈਮੇਲ ਆਉਂਦੀਆਂ, ਕੰਪਿਊਟਰ ਸਪੋਰਟ ਸਕੈਮ ਹੁੰਦੇ ਆ ਤੁਹਾਡੇ ਨਾਲ। ਜੀ ਜੀ ਤੁਹਾਡਾ ਕੰਪਿਊਟਰ ਠੀਕ ਕਰ ਦਿੰਦੇ, ਤੁਸੀਂ ਸਾਰਾ ਸਿਸਟਮ ਉਹਨਾਂ ਨੂੰ ਦੇ ਦਿੰਦੇ ਆ ਹੂੰ ਤੇ ਅੱਗੇ ਫੇਕ ਚੈਕਸ ਆਉਂਦੀਆਂ ਤੁਹਾਨੂੰ ਹੂੰ ਜੀ ਤੇ ਡਿਮਾਂਡਸ ਆਫ ਸੈਂਡ ਮਨੀ। ਜੀ ਤੁਸੀਂ ਉਹ ਸਕ੍ਰੈਚ ਕਰਕੇ ਕਾਰਡ ਜੇ ਦੇ ਦਿੰਦੇ ਆ ਜਾਂ ਵਾਇਰ ਕਰ ਦਿੰਦੇ ਆ ਹੂੰ ਜਾਂ ਟ੍ਰਾਂਸਫਰ ਦੇ ਦਿੰਦੇ ਆ। ਜੀ ਗਿਫਟ ਕਾਰਡ ਆ ਉਹਨਾਂ ਨੂੰ ਸਕ੍ਰੈਚ ਕਰਕੇ ਦਿੰਦੇ ਆ। ਸਟੂਡੈਂਟ ਲੋਨ ਦੀਆਂ ਬਹੁਤ ਆਉਂਦੀਆਂ, ਸਕਾਲਰਸ਼ਿਪ ਦੀਆਂ ਸਕੈਮ ਬਹੁਤ ਹੈਗੇ ਆ, ਹਾਂ ਜੀ ਗ੍ਰਾਂਟਾਂ ਦੇ ਬਹੁਤ ਆ, ਜੀ ਸਵੀਪਸਟੇਕ ਜਿਹੜੇ ਕਹਿ ਦਿੰਦੇ ਆ ਤੁਹਾਡਾ ਆਹ ਨਿਕਲਣ ਵਾਲਾ ਆ, ਤੁਸੀਂ ਆ ਜਾਵੋ ਕੁਛ ਨਾ ਕੁਛ। ਤੇ ਇਹ ਬਹੁਤ ਸਾਰੇ ਜਿਹੜੇ ਹੋਰ ਵੀ ਤਰ੍ਹਾਂ ਦੇ ਆ। ਹੁਣ ਦੇਖ ਲਓ ਵੀ ਰੈਂਟਲ ਹੋ ਗਏ ਆ ਘਰਾਂ ਦੇ, ਤੇ ਇਸੇ ਤਰ੍ਹਾਂ ਘਰ ਤੁਹਾਡਾ ਕਈ ਵਾਰੀ ਤੁਸੀਂ ਘਰ 'ਚ ਰਹਿੰਦੇ ਹੁੰਦੇ ਹੋ, ਉਹ ਵੇਚਣ ਦੀਆਂ ਵੀ ਗੱਲਾਂ ਕਰਦੇ ਹੁੰਦੇ ਆ। ਬਹੁਤ ਤਰ੍ਹਾਂ ਦੇ ਹੈਗੇ ਆ। ਜੀ ਜੀ ਅਸੀਂ ਫਿਰ ਕਿਸੇ ਦਿਨ ਲੈ ਕੇ ਇਹ ਪ੍ਰੋਗਰਾਮ ਆ ਗਏ। ਇਹਦਾ ਕੰਮ ਇਹ ਨਹੀਂ ਹੁੰਦਾ ਕਿ ਅਸੀਂ ਟਾਈਮ ਪਾਸ ਕਰਦੇ ਆ, ਇਹ ਜਾਗਰੂਕ ਕਰਨੇ ਦਾ ਹੁੰਦਾ ਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ। ਜੀ ਇੱਕ ਰੋਜ਼ ਜਹਾਜ਼ ਭਰ ਕੇ ਆਉਂਦੇ ਆ ਪੰਜਾਬ ਤੋਂ, ਇੰਡੀਆ ਤੋਂ, ਜੀ ਜੀ ਬਹੁਤ ਬਹੁਤ ਲੋਕੀ ਆਉਂਦੇ ਆ, ਪਰ ਇੱਥੇ ਆਣ ਕੇ ਫਿਰ ਬੰਦਾ ਡਰ ਜਾਂਦਾ ਹੈ ਡਰ ਜਦੋਂ ਇਹਨਾਂ ਦੀਆਂ ਕਾਲਾਂ ਆਉਂਦੀਆਂ ਸਾਡੀ ਭਾਸ਼ਾ 'ਚ ਹੀ ਆ ਜਾਂਦੀਆਂ। ਸੋ ਜੀ ਇਹੀ ਸਾਡਾ ਮਕਸਦ ਸੀਗਾ ਇਸ ਪ੍ਰੋਗਰਾਮ ਨੂੰ ਕਰਨੇ ਦਾ। ਜੀ ਕੋਸ਼ਿਸ਼ ਕਰਾਂਗੇ ਕਿ ਇੱਕ ਅੱਧੀ ਵਾਰੀ ਇਹ ਜਿਹੜਾ ਹੈਗਾ ਨਾ ਮਹੀਨੇ ਦੇ ਵਿੱਚ ਜਾਂ 2 ਮਹੀਨਿਆਂ ਬਾਅਦ ਆਪਾਂ ਜਾਗਰੂਕ ਹੁੰਦੇ ਰਹੀਏ। ਜੀ ਨਵੀਆਂ ਤੋਂ ਨਵੇਂ ਫਰਾਡ ਸੁਣ ਕੇ ਸਾਨੂੰ ਵੀ ਅਕਲ ਆਉਂਦੀ ਆ ਕਿ ਹਾਂ ਇਸ ਤਰ੍ਹਾਂ ਦੇ ਵੀ ਹੋ ਜਾਂਦੇ ਆ ਫਰਾਡ। ਜੀ ਬਿਲਕੁਲ ਜੀ ਬਿਲਕੁਲ। ਬਲਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹੀ ਚਰਚਾ ਕੀਤੀ ਹੈ। ਸੋ ਦੇਖੋ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਟੈਕਨੀਕਲੀ ਪੂਰੇ ਮਾਹਰ ਆ ਤੇ ਸਾਰਾ ਕੁਛ ਆ। ਘਰ ਵੇਖਣ ਗਏ ਵੀਰਾਂ ਨਾਲ ਵੀ ਠੱਗੀਆਂ ਹੋਈਆਂ, ਰੈਂਟ ਤੇ ਡੀਲਾਂ ਦੇ ਮੁਤਾਬਕ ਠੱਗੀਆਂ, ਤੁਹਾਡੀ ਆਨਲਾਈਨ ਤੁਸੀਂ ਕੀ ਕਰ ਰਹੇ ਹੋ, ਕੀ ਵਾਚ ਕਰਦੇ ਹੋ, ਸੋਸ਼ਲ ਮੀਡੀਆ ਤੇ ਕੀ ਕਰਦੇ ਹੋ, ਉਹਦੇ ਮੁਤਾਬਕ ਠੱਗੀਆਂ। ਸੋ ਠੱਗੀਆਂ ਦੇ ਜ਼ਰਗੇ ਬੜੇ ਬਣ ਗਏ ਨੇ। ਸਨੀ ਗਰੇਵਾਲ ਜੀ ਦਾ ਇੱਕ ਸੁਨੇਹਾ ਆਇਆ, ਕ੍ਰੈਡਿਟ ਲੌਕ ਬਾਰੇ ਵੀ ਇੱਕ ਪ੍ਰੋਗਰਾਮ ਕਰੋ ਜੀ ਪਲੀਜ਼। ਜੇ ਕ੍ਰੈਡਿਟ ਲੌਕ ਕਰਕੇ ਰੱਖਦੇ ਹਾਂ, ਕੋਈ ਆਪਣਾ ਕ੍ਰੈਡਿਟ ਰਨ ਨਹੀਂ ਕਰ ਸਕਦਾ, ਇਟਸ ਫ੍ਰੀ। ਸੋ ਇਹਦੇ ਬਾਰੇ ਵੀ ਜ਼ਰੂਰ ਜੀ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਤੇ ਹਮੇਸ਼ਾ ਅਸੀਂ ਤਹਈਆ ਕਰਦੇ ਰਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਈਚਾਰੇ ਦੇ ਵਿੱਚ ਜਿੱਥੇ ਖਬਰਾਂ ਦੀ ਜਾਣਕਾਰੀ ਜਾਂਦੀ, ਜਿੱਥੇ ਹੋਰ ਪ੍ਰੋਗਰਾਮ ਹੁੰਦੇ, ਤਾਂ ਇਸੇ ਤਰੀਕੇ ਨਾਲ ਇਹੋ ਜਿਹੇ ਪ੍ਰੋਗਰਾਮ ਟਾਕ ਸ਼ੋਅ ਵੀ ਲਿਆਂਦੇ ਜਾਣ ਜਿਨ੍ਹਾਂ ਦੇ ਨਾਲ ਤੁਹਾਡੀ ਬੱਚਤ ਕੀਤੀ ਜਾ ਸਕੇ, ਸਮੇਂ ਦੀ, ਤੁਹਾਡੀ ਖੱਜਲ ਖੁਆਰੀ ਦੀ, ਤੁਹਾਨੂੰ ਠੱਗੀਆਂ ਤੋਂ ਬਚਾਇਆ ਜਾ ਸਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।